टीवी 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਹਰਿਆਣੇ ਦੇ ਵਿੱਚ ਇੱਕ ਸੀਨੀਅਰ ਆਈਪੀਐਸ ਅਫਸਰ ਦੀ ਖੁਦਕੁਸ਼ੀ ਹੈ, ਉਹਦੇ 'ਚ ਇੱਕ ਨਵਾਂ ਮੋੜ ਅੱਜ ਆ ਗਿਆ। ਇੱਕ ਹੋਰ ਏਐਸਆਈ ਨੇ ਰੋਹਤਕ 'ਚ ਖੁਦਕੁਸ਼ੀ ਕਰਕੇ ਪਹਿਲਾਂ ਤਾਂ ਲਾਈਵ ਹੋ ਕੇ ਵੀਡੀਓ ਵੀ ਉਹਦੀ ਆ ਗਈ ਆ ਤੇ ਨਾਲ ਉਹਨੇ ਇੱਕ 3 ਸਫ਼ਿਆਂ ਦਾ ਖੁਦਕੁਸ਼ੀ ਨੋਟ ਵੀ ਲਿਖ ਕੇ ਖੁਦਕੁਸ਼ੀ ਜਿਵੇਂ ਕਹਿੰਦੇ ਆ ਡਾਇੰਗ ਡੈਕਲੇਰੇਸ਼ਨ ਉਹ ਵੀ ਦਿੱਤੀ ਆ। ਉਹਨੇ ਉਲਟਾ ਉਸ ਆਈਪੀਐਸ ਜਿਹੜਾ ਦਲਿਤ ਭਾਈਚਾਰੇ ਦਾ ਅਫਸਰ ਸੀ ਉਹਦੇ ਉੱਤੇ ਦੋਸ਼ ਮੜੇ ਆ ਕਿ ਜੀ ਉਹ ਜਦੋਂ ਹੁਣ ਫਸਣ ਲੱਗਿਆ ਸੀ ਕਿਸੇ ਕੇਸ ਵਿੱਚ ਉਹਨੇ ਖੁਦਕੁਸ਼ੀ ਕਰ ਲਈ ਤੇ ਅਸੀਂ ਬੜੇ ਸਹੀ। ਪਰ ਇਹ ਜਿਹੜਾ ਮਸਲਾ ਇਹ ਇੰਨਾ ਸਿੱਧਾ ਪੱਧਰਾ ਹੈ ਨਹੀਂ। ਚਾਹੇ ਇਸ ਆਈਪੀਐਸ ਅਧਿਕਾਰੀ ਦਾ ਕੋਈ ਵੀ ਕਿਸੇ ਵੀ ਕਿਸਮ ਦਾ ਦੋਸ਼ ਹੋਵੇ, ਉਹਨੇ ਕੋਈ ਰਿਸ਼ਵਤ ਲਈ ਨਹੀਂ ਲਈ, ਉਹ ਇੱਕ ਜੁਦਾ ਮਸਲਾ। ਪਰ ਹਕੀਕਤ ਇਹ ਆ ਕਿ ਜਿਹੜੇ ਪੁਲਿਸ ਅਧਿਕਾਰੀਆਂ ਦੇ ਉੱਤੇ ਇਸ ਵਾਈ ਪੂਰਨ ਸਿੰਘ ਨਾਂ ਦੇ ਅਫਸਰ ਨੇ ਡੀਜੀਪੀ ਏਡੀਜੀਪੀ ਨੇ ਆਪਦੇ ਖੁਦਕੁਸ਼ੀ ਪੱਤਰ ਦੇ ਵਿੱਚ ਇਲਜ਼ਾਮ ਲਾਏ ਨੇ, ਉਹ ਇਹ ਨਹੀਂ ਹੈਗੇ ਕਿ ਉਹ ਰਿਸ਼ਵਤ ਵਾਲੀ ਗੱਲ। ਉੱਥੇ ਮਸਲਾ ਇਹ ਹੈਗਾ ਕਿ ਜਾਤ ਆਧਾਰਿਤ ਡਿਸਕ੍ਰਿਮੀਨੇਸ਼ਨ ਵਿਤਕਰਾ। ਤੇ ਜਦੋਂ ਉਹਦੀਆਂ ਪਰਤਾਂ ਖੋਲਦੇ ਆ ਕਿ ਕੀ ਕੁਝ ਉਹਦੇ ਨਾਲ ਹੁੰਦਾ ਰਿਹਾ ਤਾਂ ਬੜੀ ਸ਼ਰਮ ਆਉਂਦੀ ਆ ਕਿ ਅੱਜ ਦੇ ਦੌਰ ਵਿੱਚ ਆਹ ਕੁਝ ਵੀ ਆਲੇ ਦੁਆਲੇ ਸਾਡੇ ਚੱਲੀ ਜਾਂਦਾ। ਤੇ ਇਸ ਗੱਲ ਦੇ ਨਾਲ ਸਾਡੇ ਆਪਦੇ ਭਾਈਚਾਰੇ 'ਚ ਪੰਥ ਅਤੇ ਪੰਜਾਬ 'ਚ ਸਾਡੇ ਸਿੱਖ ਸਮਾਜ ਵਿੱਚ ਵੀ ਇਸ ਤਰੀਕੇ ਦੀ ਚਰਚਾ ਛਿੜੀ ਹੈ ਕਿ ਆਪਾਂ ਕਿੰਨੇ ਚੰਗੇ ਧਰਮ ਨੂੰ ਮੰਨਦੇ ਆ, ਕਿੰਨੇ ਵਧੀਆ ਥਾਂ ਤੇ ਰਹਿੰਦੇ ਆ, ਜਿੱਥੇ ਜੇਕਰ ਕੋਈ ਦਲਿਤ ਅਫਸਰ ਵੀ ਹੋਵੇ, ਜਿਵੇਂ ਇਸ ਏਡੀਜੀਪੀ ਨੂੰ ਤਾਂ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪੈ ਗਿਆ ਨਾ, ਇੱਥੇ ਤਾਂ ਪੰਜਾਬ ਦਾ ਜਿਹੜਾ ਸਿੱਖ ਅਫਸਰ ਆ ਉਹਦੀ ਤਾਂ ਗੱਲ ਹੀ ਵੱਖਰੀ ਆ, ਚਾਹੇ ਉਹ ਜਿਨ੍ਹਾਂ ਚੋਂ ਮਰਜ਼ੀ ਹੋਵੇ। ਹੋਰ ਵੀ ਜੇ ਕੋਈ ਅਫਸਰ ਆ ਉਹ ਆਪਦੇ ਹੱਕ ਲਈ ਲੜਨਾ ਤੇ ਅੜਨਾ ਚੰਗੀ ਤਰ੍ਹਾਂ ਜਾਣਦਾ। ਕੋਈ ਵੀ ਕਿਸੇ ਵੀ ਕਿਸਮ ਦਾ ਅਫਸਰ ਹੋਵੇ, ਦਲਿਤ ਆ ਨਹੀਂ ਦਲਿਤ ਜਾਂ ਕੋਈ ਹੋਰ ਦਲਿਤ ਆ, ਕਿਸੇ ਅਫਸਰ ਤੋਂ ਬਗੈਰ ਕੋਈ ਆਮ ਨਾਗਰਿਕ ਆ, ਉਹਨੂੰ ਲੜਨਾ ਆ ਜਾਂਦਾ। ਇਹ ਸਾਡੇ ਧਰਮ ਦਾ, ਇਹ ਸਾਡੀ ਕੌਮ ਦਾ, ਇਹ ਸਾਡੇ ਪੰਥ ਦਾ ਜਿਹੜਾ ਬਖਸ਼ਿਸ਼ ਆ ਨਾ, ਇਹਦੀਆਂ ਬਾਤਾਂ ਹੀ ਕੁਝ ਹੋਰ ਨੇ। ਮੈਂ ਇਹ ਗੱਲ ਤਾਂ ਛੇੜੀ ਹੈ ਕਿ ਬੀਤੇ ਦੌਰ ਵਿੱਚ ਡਾਕਟਰ ਅੰਬੇਦਕਰ ਸਾਹਿਬ ਅਤੇ ਉਹਨਾਂ ਦੇ ਨਾਲ ਜੋੜਿਆ ਗਿਆ ਭਾਰਤੀ ਸੰਵਿਧਾਨ, ਇਹ ਦੋ ਗੱਲਾਂ ਦਾ ਓਟ ਆਸਰਾ ਲੈ ਕੇ ਇੱਕ ਵਰਗ ਪੈਦਾ ਕੀਤਾ ਗਿਆ ਜਾਂ ਹੋ ਗਿਆ, ਜਿਹੜਾ ਭਾਰਤ ਦੇ ਹਰ ਖਿੱਤੇ ਵਿੱਚ ਉੱਥੋਂ ਦੇ ਲੋਕਾਂ ਦੇ ਨਾਲ ਟਕਰਾਅ ਵਿੱਚ ਆਇਆ ਹੋਇਆ। ਆਪਾਂ ਬਾਕੀ ਪੰਜਾਬ ਦੇ ਖਿੱਤਿਆਂ ਦੀ, ਇਲਾਕਿਆਂ ਦੀ, ਸੂਬਿਆਂ ਦੀ ਗੱਲ ਸਮਝਣ ਲਈ ਆਪਦੇ ਪੰਜਾਬ ਦੀ ਗੱਲ ਅਸੀਂ ਕਰੀ। ਪੰਜਾਬ ਦੇ ਵਿੱਚ ਵੀ ਡਾਕਟਰ ਅੰਬੇਦਕਰ ਅਤੇ ਭਾਰਤੀ ਸੰਵਿਧਾਨ ਦੇ ਪੱਖ ਵਿੱਚ ਡਟਿਆ ਹੋਇਆ ਇੱਕ ਇਹੋ ਜਿਹਾ ਵਰਗ ਵਾ ਜਿਹੜਾ ਇਹ ਇਉਂ ਜਚਾਉਣ ਲੱਗਿਆ ਹੋਇਆ ਵੀ ਸਿੱਖੋ ਸਾਨੂੰ ਤੁਹਾਡੀ ਕੋਈ ਲੋੜ ਨਹੀਂ, ਤੁਹਾਡੇ ਗੁਰੂ ਸਾਹਿਬਾਨ ਜੋ ਮਰਜ਼ੀ ਹੋਣ, ਸਾਡੇ ਲਈ ਡਾਕਟਰ ਭੀਮ ਰਾਓ ਅੰਬੇਦਕਰ ਸਾਡੇ ਬਾਬਾ ਜੀ ਨੇ, ਬਾਬਾ ਸਾਹਿਬ ਨੇ, ਤੇ ਸਾਡੇ ਲਈ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਆ ਜਿਹੜਾ, ਹੁਣ ਇਹ ਇੱਕ ਆਪਦੀ ਥਾਂ ਤੇ ਬਹਿਸ ਆ ਕਿ ਉਹ ਸੰਵਿਧਾਨ ਉਹਨਾਂ ਦਾ ਲਿਖਿਆ ਜਾਂ ਨਹੀਂ ਲਿਖਿਆ, ਪਰ ਉਹ ਕਹਿੰਦੇ ਆ ਕਿ ਸਾਡੇ ਲਈ ਤਾਂ ਮੁਕਤੀ ਦਾ ਮਾਰਗ ਜਿਹੜਾ ਹੈਗਾ ਉਸ ਸੰਵਿਧਾਨ ਦੇ ਵਿੱਚੋਂ ਮਿਲ। ਜੇਕਰ ਕੋਈ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਪਿਆਰ ਕਰਦਾ, ਉਹਦਾ ਸਤਿਕਾਰ ਕਰਦਾ ਹੈ, ਜੇਕਰ ਕੋਈ ਉਸ ਸੰਵਿਧਾਨ ਨੂੰ ਬਹੁਤ ਜ਼ਿਆਦਾ ਸਤਿਕਾਰ ਦਿੰਦਾ, ਕਿਸੇ ਸਿੱਖ ਨੂੰ ਕੋਈ ਸਮੱਸਿਆ ਨਹੀਂ। ਪਰ ਜਦੋਂ ਸਿੱਖ ਜਗਤ ਨੂੰ ਚੜਾਉਣ ਲਈ ਕਿ ਅਸੀਂ ਨਹੀਂ ਮੰਨਦੇ ਹੈਗੇ ਤੁਹਾਡੀਆਂ ਗੱਲਾਂ ਬਾਤਾਂ, ਸਾਨੂੰ ਤਾਂ ਜਿਹੜੀ ਮੁਕਤੀ ਮਿਲ ਰਹੀ ਆ ਨਾ, ਜਿਹੜਾ ਸਾਨੂੰ ਕੁਝ ਮਿਲ ਰਿਹਾ ਉਹ ਤਾਂ ਡਾਕਟਰ ਅੰਬੇਦਕਰ ਨੇ ਦਿੱਤਾ। ਸਾਨੂੰ ਕਿਹਨੇ ਪੁੱਛਣਾ ਸੀਗਾ ਜੀ ਜੇ ਡਾਕਟਰ ਅੰਬੇਦਕਰ ਨਾ ਹੁੰਦਾ? ਸਾਨੂੰ ਤਾਂ ਜੀ ਭਾਰਤੀ ਸੰਵਿਧਾਨ ਨੇ ਆਹ ਦੇਤਾ, ਉਹ ਦੇ।
ਇਹ ਗੱਲਾਂ ਇੰਨੀਆਂ ਜ਼ਿਆਦਾ ਅੱਗੇ ਵੱਧ ਚੁੱਕੀਆਂ ਨੇ ਕਿ ਜਿਹੜੇ ਇਹਦੇ ਮਾਰੇ ਹੋਏ ਨੇ ਨਾ ਇਸ ਬਿਮਾਰੀ ਦੇ, ਜਿਨ੍ਹਾਂ ਨੂੰ ਇਸ ਚੀਜ਼ ਨੇ ਟਾਰਗੇਟ ਕੀਤਾ, ਇਹ ਉਹਨਾਂ ਨੂੰ ਪੁੱਛ ਕੇ ਦੇਖੋ। ਕਈ ਬੰਦਿਆਂ ਨੂੰ ਲੱਗ ਸਕਦਾ ਵੀ ਇਹ ਯਾਰ ਕਿਹੜੀ ਗੱਲ ਹੋਈ। ਦੁਆਬੇ ਦੇ ਪਿੰਡਾਂ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਸਾਡੇ ਸਿੱਖ ਭਰਾ, ਜਦੋਂ ਉਹ ਪਿੱਟਦੇ ਨੇ, ਪਿੱਛੇ ਜੇ ਇੱਕ ਸੱਜਣ ਮੈਨੂੰ ਫੋਨ ਕਰਿਆ ਕਰੇ ਕਿ ਮੈਂ ਘਮਾਣ ਸਾਹਿਬ ਕੁਝ ਗਲਤ ਨਹੀਂ ਕੀਤਾ ਪਰ ਮੇਰੇ ਦੁਆਲੇ ਹੋਏ ਪਏ ਨੇ, ਮੈਂ ਕੀ ਕਰਾਂ। ਗੱਲ ਕੀ ਕਿ ਉਹਨੇ ਗੁਰਮਤ ਅਨੁਸਾਰ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਕੁਝ ਕਿਹਾ, ਉਹ ਕਹਿੰਦੇ ਜੀ ਤੂੰ ਐ ਨਹੀਂ ਕਹਿੰਦਾ, ਤੂੰ ਉਹ ਨਹੀਂ ਕਹਿੰਦਾ। ਯਾਨੀ ਕਿ ਜੇ ਤੂੰ ਫਲਾਣੇ ਨੂੰ ਗੁਰੂ ਨਹੀਂ ਕਹਿੰਦਾ, ਜੇ ਤੂੰ ਫਲਾਣੇ ਦੇ ਬਾਰੇ ਆਹ ਨਹੀਂ ਕਹਿੰਦਾ, ਤੂੰ ਉਹਦਾ ਤਿਰਸਕਾਰ ਕਰਦਾ। ਮੈਂ ਇਹ ਗੱਲ ਬੜੀ ਸਪਸ਼ਟਤਾ ਨਾਲ ਕਹਿ ਦੇਣੀ ਚਾਹੁੰਦਾ ਕਿ ਸਿੱਖ ਲਈ ਗੁਰੂ ਸਾਹਿਬਾਨ ਕੌਣ ਆ, ਉਹ ਗੁਰਮਤ ਨਜ਼ਰੀਏ ਤੋਂ ਹੀ ਦੇਖਿਆ ਜਾਣਾ। ਤੇ ਗੁਰੂ ਸਾਹਿਬਾਨ ਦੇ ਦਿੱਤੇ ਫਲਸਫੇ ਅਨੁਸਾਰ, ਸਿੱਖ ਫਲਸਫੇ ਅਨੁਸਾਰ 10 ਗੁਰੂ ਸਾਹਿਬਾਨ ਤੋਂ ਬਾਅਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ। ਇਸ ਤੋਂ ਅੱਗੇ ਆਮ ਬੰਦਾ, ਕਈ ਜਣ ਕੇ ਜਿਵੇਂ ਕੰਮ ਸਿੱਖਦੇ ਆ, ਕਿਸੇ ਨੂੰ ਕਹਿਣਾ ਮੇਰਾ ਇਹ ਗੁਰੂ ਆ, ਉਸਤਾਦ ਜਿਵੇਂ ਆਪਾਂ ਕਹੀਦਾ ਵੀ ਇਹਨੇ ਮੈਨੂੰ ਕੰਮ ਸਿਖਾਇਆ, ਉਸ ਤਰੀਕੇ ਨਾਲ ਕੋਈ ਸ਼ਬਦ ਨੂੰ ਵਰਤੇ ਜਾਂ ਕੁਝ ਹੋਰ ਕਰੀ ਜਾਵੇ। ਪਰ ਇਹ ਜਿਹੜਾ ਹੈ ਕਿ 10 ਪਾਤਸ਼ਾਹੀਆਂ ਦੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ ਤੋਂ ਬਿਨਾ ਸਿੱਖ ਲਈ ਕਿਸੇ ਹੋਰ ਨੂੰ ਗੁਰੂ ਕਹਿਣਾ ਮੰਨਣਾ ਉਹ ਕੋਈ ਚੰਗੀ ਗੱਲ ਨਹੀਂ, ਅਯੋਗ ਗੱਲ, ਮਰਿਆਦਕ ਪੱਖ, ਸੁਧਾਤਕ ਪੱਖ। ਸਿੱਖ ਦਾ ਗੁਰੂ ਸ਼ਬਦ ਗੁਰੂ ਆ, ਸਿੱਖ ਦਾ ਗੁਰੂ ਗ੍ਰੰਥ ਸਾਹਿਬ ਆ। ਤੇ ਇਹ ਤੋਂ ਬਿਨਾਂ ਕਿਸੇ ਹੋਰ ਨੂੰ ਧੱਕੇ ਨਾਲ ਜਿੱਦ ਕਰਕੇ ਕਿਸੇ ਗ੍ਰੰਥੀ ਨੂੰ, ਗਰੀਬ ਨੂੰ, ਕਿਉਂਕਿ ਵਿਚਾਰੇ ਉਹ ਤਾਂ ਆਪਦਾ ਜੀਵਨ ਜਾਪਣ ਦਾ ਉਹਨਾਂ ਦਾ ਇੱਕ ਸਾਧਨ ਆ ਗ੍ਰੰਥੀਆਂ ਦਾ, ਉਹਨੂੰ ਜਲੀਲ ਕਰਨਾ ਕਿ ਤੂੰ ਫਲਾਣੇ ਨੂੰ ਗੁਰੂ ਕਹਿ। ਦੂਜਾ ਇਹ ਕਿ ਤੂੰ ਜਿਹੜਾ ਨਾਰਾ, ਜਿਹੜਾ ਜਕਾਰਾ, ਉਹ ਸਿੱਖ ਕੌਮ ਦਾ ਜਿਹੜਾ ਪ੍ਰਾਪਤ ਕੀਤਾ ਹੋਇਆ, ਅਧਿਕਾਰਤ ਕੀਤਾ ਹੋਇਆ, ਜਿੱਤੇ ਸਾਡੇ ਸਿੱਖ ਰਹਿਤ ਮਰਿਆਦਾ ਦੀ ਮੋਹਰ ਆ, ਜੋ ਬੋਲੇ ਆਪਣੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਇਹ ਨਹੀਂ ਲਾਉਣਾ। ਅਸੀਂ ਆਪਦਾ ਨਾਰਾ ਨਵਾਂ ਲੈ ਆਂਦਾ, ਬਸ ਆਹ ਤੂੰ ਲਾਉਣਾ। ਹੁਣ ਇਹਦੇ ਨਾਲ ਪੰਗਾ ਕੀ ਪੈਂਦਾ ਕਿ ਜਿਹੜਾ ਇੱਕ ਸਿੱਖ ਗ੍ਰੰਥੀ ਆ, ਜੇ ਉਹ ਇਹ ਗੱਲਾਂ ਕਰੇ ਕਿ ਫਲਾਣੇ ਨੂੰ ਗੁਰੂ। ਹੁਣ ਇੱਕ ਵਾਰੀ ਪਿੱਛੇ ਜੇ ਅਕਾਲੀ ਲੀਡਰ ਮਲੂਕੇ ਦਾ ਪੰਗਾ ਪਿਆ ਸੀ, ਜਿੱਥੇ ਉਹਨੇ ਅਰਦਾਸ ਜਿਹੜੀ ਸੀ ਉਹ ਕੁਝ ਹੋਰ ਹੀ ਨਵੇਂ ਤਰ੍ਹਾਂ ਦੀ ਅਰਦਾਸ ਕਿਤੇ ਉਹਦੇ ਹੱਥ ਲੱਗੀ ਜਾਂ ਕਿਵੇਂ ਆਈ, ਉਹ ਰੌਲਾ ਪਿਆ। ਪੰਥ ਸਹੀ ਸੀ ਕਿ ਤੂੰ ਸਿੱਖ ਆ, ਸਿੱਖ ਹੋਣ ਦੇ ਨਾਤੇ ਤੂੰ ਅਰਦਾਸ ਜਿਹੜੀ ਸਾਡੀ ਇੱਕ ਮਾਡਲ, ਅਸੀਂ ਸੈਂਪਲ ਇੱਕ ਨਿਰਧਾਰਿਤ ਕੀਤਾ ਹੋਇਆ, ਤੂੰ ਅਕਾਲੀ ਲੀਡਰ ਆ, ਕੋਈ ਕੀਤਾ ਕੀ, ਬੜਾ ਰੌਲਾ ਪਿਆ ਸੀ। ਉਵੇਂ ਜਿਹੜੇ ਗ੍ਰੰਥੀ, ਪ੍ਰਚਾਰਕ, ਕਥਾਕਾਰ ਸਾਡੇ ਸਿੱਖ ਨੇ ਜਾਂ ਆਮ ਸਿੱਖ ਆ, ਉਹ ਤੋਂ ਧੱਕੇ ਨਾਲ ਉਹ ਤੋਂ ਕਹਾਉਣਾ ਕਿ ਤੂੰ ਫਲਾਣੇ ਨੂੰ ਗੁਰੂ ਕਹਿ। ਹੁਣ ਜਿਨ੍ਹਾਂ ਨੂੰ ਸਾਡੇ ਧਰਮ ਸ਼ਾਸਤਰ ਅਨੁਸਾਰ ਭਾਈ ਗੁਰਦਾਸ ਦੀਆਂ 12 ਜਾਂ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੂੰ ਭਗਤ ਮੰਨਿਆ ਹੋਇਆ, ਉਹਨਾਂ ਨੂੰ ਭਗਤ ਹੀ ਕਹਿਣਾ। ਪਰ ਉਹ ਕਹਿੰਦੇ ਆ ਵੀ ਜੇ ਤੁਸੀਂ ਫਲਾਣੇ ਨੂੰ ਭਗਤ ਕਹਿਣੋਂ ਨਾ ਹਟੇ ਤੇ ਗੁਰੂ ਨਾ ਕਿਹਾ, ਫਿਰ ਅਸੀਂ ਤੁਹਾਡੇ ਗੁਰੂ ਸਾਹਿਬਾਨ ਦਾ ਤਿਰਸਕਾਰ ਕਰਾਂਗੇ। ਇਹੋ ਜਿਹੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਗੁਰੂ ਨਾਨਕ ਸਮੇਤ, ਗੁਰੂ ਨਾਨਕ ਪਾਤਸ਼ਾਹ ਸਮੇਤ ਬਾਕੀ ਗੁਰੂ ਸਾਹਿਬਾਨ ਲਈ ਤਿਰਸਕਾਰ ਵਾਲੀ ਭਾਵਨਾ ਵਾਲੇ ਸ਼ਬਦ ਵੀ ਵਰਤ ਕੇ ਕਿ ਜੇ ਤੁਸੀਂ ਸਾਡੇ ਫਲਾਣੇ ਨੂੰ ਗੁਰੂ ਨਹੀਂ ਕਹਿਣਾ ਫਿਰ ਅਸੀਂ ਐਂ ਕਰਾਂਗੇ। ਬਹੁਤ ਕੁਝ ਬੀਤੇ ਦੌਰ 'ਚ ਹੋਇਆ। ਔਰ ਇਹ ਸਾਰੇ ਕਾਸੇ ਪਿੱਛੇ ਕੌਣ ਸੀ? ਉਹ ਸੀ ਜਿਹੜੇ ਕਹਿੰਦੇ ਆ ਜੀ ਸਾਡਾ ਤਾਂ ਪਾਰ ਉਤਾਰਾ ਗੁਰੂ ਗ੍ਰੰਥ ਸਾਹਿਬ ਨੇ ਨਹੀਂ ਕੀਤਾ, ਸਾਡਾ ਤਾਂ ਭਾਰਤੀ ਸੰਵਿਧਾਨ ਨੇ ਕੀਤਾ। ਸਾਡੇ ਲਈ ਤਾਂ ਜੀ ਸਭ ਕੁਝ ਡਾਕਟਰ ਅੰਬੇਦਕਰ ਆ। ਅੰਬੇਦਕਰਵਾਦ ਦੇ ਝੰਡੇ ਹੇਠ ਇੱਕ ਇਹੋ ਜਿਹਾ ਵਰਗ ਪੈਦਾ ਹੋ ਚੁੱਕਿਆ ਵਾ, ਮੰਨੇ ਕੋਈ ਨਾ ਮੰਨੇ। ਜਦੋਂ ਆਪਣੇ ਕਹਿੰਦੇ ਹੁੰਦੇ ਆ ਵੀ ਨਾਈ ਤੂੰ ਕਹਿੰਦਾ ਬਾਲ ਕਿੱਡੇ ਤੇਰੇ ਸਾਹਮਣੇ ਆ ਜਾਣੇ, ਇਹ ਹੌਲੀ ਹੌਲੀ ਇੱਕ ਬਿਮਾਰੀ ਵਾਂਗੂ, ਇੱਕ ਵਾਇਰਸ ਵਾਂਗੂ ਪੰਜਾਬ ਦੇ ਵਿੱਚ, ਔਰ ਇਹ ਭਾਰਤ ਦੇ ਹਰ ਸੂਬੇ 'ਚ, ਹਰ ਖਿੱਤੇ 'ਚ ਉੱਥੇ ਇਹ ਚੀਜ਼ ਚੱਲ ਪਈ ਆ। ਜਿਹੜਾ ਕੀ ਕਰ ਰਹੇ ਨੇ ਕਿ ਉਸ ਖਿੱਤੇ ਦੇ ਸਥਾਪਿਤ ਧਰਮਾਂ ਨੂੰ, ਸਥਾਪਿਤ ਰੀਤੀ ਰਿਵਾਜਾਂ ਨੂੰ ਇੱਕ ਤੰਗ ਕਰਨ ਵਾਲੀ ਸਥਿਤੀ ਪੈਦਾ ਹੋ ਰਹੀ ਹੈ।
ਹੁਣ ਸਿੱਖਾਂ ਨੇ ਤਾਂ ਸਿੱਖ ਮਰਿਆਦਾ ਅਨੁਸਾਰ ਚੱਲਣਾ। ਜਿਹਨੂੰ ਲੱਗਦਾ ਕਿ ਅਸੀਂ ਫਲਾਣੇ ਨੂੰ ਗੁਰੂ ਕਹਿਣਾ ਕਹਿ ਲਓ, ਜਿਹਨੂੰ ਲੱਗਦਾ ਕਿ ਅਸੀਂ ਤਾਂ ਆਪਦਾ ਨਾਰਾ ਆਹ ਬਣਾ ਲਿਆ ਬਣਾ ਲਓ। ਅਖੇ ਜੀ ਅਸੀਂ ਤਾਂ ਹੁਣ ਵੱਖਰਾ ਗ੍ਰੰਥ ਬਣਾ ਲਿਆ ਵਾ, ਅਸੀਂ ਹੁਣ ਗੁਰਦੁਆਰੇ ਨਹੀਂ, ਅਸੀਂ ਤਾਂ ਮੰਦਿਰ ਬਣਾਵਾਂਗੇ, ਅਸੀਂ ਤਾਂ ਜੀ ਐ ਨਹੀਂ ਕਰਦੇ ਉਹ ਨਹੀਂ ਕਰਦੇ। ਜਿਹੜਾ ਬਿਆਨਾਂ 'ਚ ਕਾਂਡ ਵਾਪਰਿਆ, ਬਿਆਨਾਂ ਦੇ ਵਿੱਚ ਸਾਡੇ 4-5 ਸਿੰਘਾਂ ਨੂੰ ਬਾਅਦ 'ਚ ਸਜ਼ਾਵਾਂ ਵੀ ਭੁਗਤਣੀਆਂ ਪਈਆਂ, ਉਹਨੂੰ 1 ਸਕਿੰਟ 'ਚ ਇਹ ਕਹਿ ਦੇਣਾ ਕਿ ਜੀ ਬੜਾ ਮਾੜਾ ਵਾਪਰਿਆ, ਐ ਤਾਂ ਨਹੀਂ ਸੀ ਚਾਹੀਦਾ, ਬੜਾ ਸੌਖਾ। ਪਰ ਸਿੱਖ ਨਜ਼ਰੀਏ ਨੂੰ ਸਮਝਣ ਦੀ ਲੋੜ ਆ, ਸਿੱਖਾਂ ਦਾ ਦਰਦ ਸਮਝਣ ਦੀ ਲੋੜ ਆ ਕਿ ਕਿਉਂ, ਆਖਰ ਕਿਉਂ ਕਿਉਂ ਉਹਨਾਂ ਨੌਜਵਾਨਾਂ ਨੂੰ ਇਹ ਅੱਕ ਚੱਬਣਾ ਪਿਆ। ਉਸ ਤੋਂ ਬਾਅਦ ਵਿੱਚ ਉਸ ਘਟਨਾ ਤੋਂ ਪਹਿਲਾਂ ਇਹ ਗੱਲ ਥੋੜੀ ਜਿਹੀ ਢਿੱਲੀ ਚੱਲਦੀ ਹੋਣੀ ਆ, ਉਦੋਂ ਬਾਅਦ ਤਾਂ ਅਗਲਾ ਨੇ ਫੱਟੇ ਚੱਕ, ਅਸੀਂ ਜੀ ਵੱਖਰਾ ਧਰਮ ਬਣਾਵਾਂਗੇ, ਵੱਖਰਾ ਗ੍ਰੰਥ ਬਣਾਵਾਂਗੇ, ਵੱਖਰੇ ਧਰਮ ਸਥਾਨ ਬਣਾਵਾਂਗੇ, ਅਸੀਂ ਜੀ ਨਿਸ਼ਾਨ ਸਾਹਿਬ ਦੇ ਉੱਤੋਂ ਝੰਡਾ ਤੁਹਾਡਾ ਲਾ ਕੇ ਖਾਲਸੇ ਦਾ ਆਹ ਲਾਵਾਂਗੇ। ਇਹ ਸਾਡੇ ਮਤਲਬ ਗੁਰੂ ਦੇ ਖਾਲਸੇ ਦੇ ਜਿਹੜੇ ਗੁਰਧਾਮ ਨੇ, ਗੁਰਦੁਆਰਾ ਸਾਹਿਬ, ਉਹਨਾਂ ਦੇ ਉੱਤੇ ਕਿਸੇ ਹੋਰ ਦਾ ਝੰਡਾ ਲਾਉਣਾ, ਪਹਿਲੋਂ ਕਿਸੇ ਦਾ ਲਾਉਣਾ ਪਊ ਨਾ, ਤੇ ਸਿੱਖ ਲਾਉਣ ਦਿੰਦੇ ਆ, ਫਿਰ ਇਉਂ ਸਿਆਪੇ ਪੈਂਦੇ ਆ, ਕਲੇਸ਼ ਪੈਂਦੇ ਆ। ਇਹ ਸਾਰੇ ਕਾਸੇ ਪਿੱਛੇ ਉਹ ਵਰਗ ਵਾ ਜਿਹੜਾ ਕਹਿੰਦਾ ਕਿ ਅਸੀਂ ਤਾਂ ਜੀ ਭਾਰਤੀ ਸੰਵਿਧਾਨ ਤੇ ਡਾਕਟਰ ਅੰਬੇਦਕਰ ਸਾਹਿਬ, ਨਾ ਤਾਂ ਸਿੱਖਾਂ ਨੂੰ ਡਾਕਟਰ ਅੰਬੇਦਕਰ ਦੀ ਕੋਈ ਸਮੱਸਿਆ ਜੀ, ਨਾ ਸੰਵਿਧਾਨ। ਐ ਨਹੀਂ ਵੀ ਸਮੱਸਿਆ ਹੈ ਨਹੀਂ, ਜਿਹੜੀ ਇਹ ਬਣਾਉਂਦੇ ਆ ਉਹ ਹੈ ਨਹੀਂ। ਸਾਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੇ ਬਾਰੇ ਜਾਂ ਇਸ ਭਾਰਤੀ ਸੰਵਿਧਾਨ ਬਾਰੇ ਸਿੱਧੀ ਸਮੱਸਿਆ ਹੈਗੀ ਆ। ਪਿਛਲੇ 1950 ਤੋਂ ਜਦੋਂ ਤੋਂ ਸੰਵਿਧਾਨ ਲਾਗੂ ਹੋਇਆ, ਅਸੀਂ ਪਿੱਟਦੇ ਹੀ ਆ, ਸਾਡੀ ਕੌਮ ਕਹਿੰਦੀ ਆ। 1999 ਦੇ ਵਿੱਚ ਭਾਰਤੀ ਸਟੇਟ ਨੇ ਕਿਹਾ ਕਿ ਜੇ ਕੋਈ ਅਮੈਂਡਮੈਂਟਸ ਕਰਾਉਣੀਆਂ ਚਾਹੁੰਦਾ ਤਾਂ ਦਿਓ। ਜਥੇਦਾਰ ਗੁਰਚਰਨ ਸਿੰਘ ਟੌਹੜਾ ਉਦੋਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾਇਆ ਸੀ ਉਹਨਾਂ ਨੇ, ਉਹਨਾਂ ਸਮੇਤ ਕਈ ਪੰਥਕ ਧਿਰਾਂ ਨੇ ਆਪੋ ਆਪਣੇ ਦਿੱਤੇ, ਭਾਈ ਤੁਸੀਂ ਭਾਰਤੀ ਸੰਵਿਧਾਨ 'ਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ, ਤੁਸੀਂ ਆਹ ਕੀਤਾ ਹੋਇਆ। ਜਦੋਂ ਕੋਈ ਸਿੱਖ ਕਲਪਦਾ, ਜਦੋਂ ਕੋਈ ਸਿੱਖ ਦੁਖੀ ਹੁੰਦਾ, ਉਹ ਕੀ ਕਹਿੰਦਾ ਕਿ ਇਹ ਸੰਵਿਧਾਨ ਨੇ ਮਾਰੇ ਹੋਏ ਆ, ਸਾਡੇ ਉੱਤੇ ਹਿੰਦੂਆਂ ਵਾਲੇ ਸਾਰੇ ਕਾਨੂੰਨ ਥੋਪਦੇ, ਇਹ ਸੰਵਿਧਾਨ ਸਿੱਖਾਂ ਨੂੰ ਹਿੰਦੂ ਗਰਦਾਨ ਦਾ। ਤੇ ਜੇ ਭਾਈ ਇਹ ਸੰਵਿਧਾਨ ਡਾਕਟਰ ਭੀਮ ਰਾਓ ਅੰਬੇਦਕਰ ਨੇ ਲਿਖਿਆ, ਤੇ ਫਿਰ ਉਹਦੀ ਜਦੋਂ ਕ੍ਰਿਟਿਸਿਜ਼ਮ, ਉਹਦੀ ਆਲੋਚਨਾ, ਉਹਦਾ ਵਿਰੋਧ ਹੋਊ, ਤੇ ਫਿਰ ਉਦੋਂ ਚੀਕਾਂ ਨਾ ਮਾਰਿਆ ਕਰੋ ਵੀ ਹਾਏ ਸਾਡੇ ਡਾਕਟਰ ਅੰਬੇਦਕਰ ਸਾਹਿਬ ਨੂੰ ਐ ਕਹਿੰਦੇ ਆ, ਜੇ ਉਹਨੇ ਲਿਖਿਆ। ਹਾਲਾਂਕਿ ਹੁਣ ਸਾਰੇ ਪਾਸਿਓਂ ਇਹ ਪੱਖ ਸਪਸ਼ਟ ਹੋ ਰਿਹਾ ਕਿ ਇਹ ਗੱਲ ਓਨੀ ਸੱਚੀ ਨਹੀਂ ਜਾਂ ਉਵੇਂ ਨਹੀਂ ਹੈਗੀ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਲਿਖੇ। ਖੈਰ ਉਹ ਆਪਾਂ ਵੱਖਰਾ 26 ਜਨਵਰੀ ਵਾਲੇ ਦਿਨਾਂ 'ਚ ਕਰ ਲਾਂਗੇ ਵੀ ਕਿਹਨੇ ਸੰਵਿਧਾਨ ਲਿਖਿਆ ਤੇ ਕਿਹਨੇ ਨਹੀਂ ਲਿਖੇ। ਹੁਣ ਗੱਲ ਆ ਗਈ ਇਹ ਕਿ ਜਿਹੜਾ ਇਹ ਵਰਗ ਜਿਹੜਾ ਸਿੱਖਾਂ ਨੂੰ ਪੰਜਾਬ 'ਚ ਦੁਖੀ ਕਰਦਾ, ਇਹਨੇ ਸਾਰੇ ਭਾਰਤ ਵਿੱਚ ਚੰਗੇ ਭਲੇ ਲੋਕਾਂ ਨੂੰ, ਜਿਹੜੇ ਨਾ ਦਲਿਤਾਂ ਦੇ ਦੁਸ਼ਮਣ ਨੇ, ਨਾ ਦਲਿਤਾਂ ਦੇ ਵਿਰੋਧੀ ਨੇ, ਉਹਨਾਂ ਸਾਰਿਆਂ ਲਈ ਆਹ ਹਾਲਾਤ ਪੈਦਾ ਕਰਤੇ ਕਿ ਅੱਜ ਚਾਹੁੰਦੇ ਆ, ਬਹੁਤ ਲੋਕ ਚਾਹੁੰਦੇ ਆ, ਸਾਨੂੰ ਵੀ ਬਹੁਤ ਸਾਰੇ ਭੈਣ ਭਰਾ ਕਹਿੰਦੇ ਆ, ਜਥੇਦਾਰ ਅਕਾਲ ਤਖਤ ਸਾਹਿਬ ਵੀ ਬੋਲੇ ਆ, ਆ ਜਿਹੜਾ ਮਸਲਾ ਚੱਲਿਆ ਏਡੀਜੀਪੀ ਵਾਈ ਪੂਰਨ ਕੁਮਾਰ ਵਾਲਾ, ਜਾਂ ਹੋਰ ਇਸ ਤਰ੍ਹਾਂ ਦੇ ਮਸਲੇ ਆ ਜਿਹੜੇ ਆਈਪੀਐਸ ਦਾ, ਜਾਂ ਉੱਥੇ ਸੀਜੇ ਜਿਹੜਾ ਚੀਫ ਜਸਟਿਸ ਆਫ ਇੰਡੀਆ ਦੇ ਜੁੱਤੀ ਮਾਰੀ ਹੈ, ਬਈ ਸਿੱਖਾਂ ਦਾ ਬਣਦਾ, ਚਲੋ ਹਾਂ ਦਾ ਨਾਰਾ ਮਾਰ ਦਿਆਂਗੇ, ਮਾਰੀ ਜਾਂਦੇ ਆ। ਪਰ ਬੜਾ ਕਸੂਤੇ ਫਸੇ ਹੋਏ ਆ। ਇੱਕ ਪਾਸੇ ਤਾਂ ਸਾਡਾ ਧਰਮ ਦਾ ਇਤਿਹਾਸ ਤੇ ਸਾਡਾ ਫਲਸਫਾ ਕਹਿੰਦਾ ਕਿ ਨਿਮਾਣਿਆਂ ਦਾ ਮਾਣ ਬਣਨਾ, ਨਤਾਣਿਆਂ ਦਾ ਤਾਣ ਬਣਨਾ, ਜਿਹੜੇ ਜਿਨ੍ਹਾਂ ਕੋਲੇ ਕੋਈ ਓਟ ਆਸਰਾ ਨਹੀਂ। ਪਰ ਅਗਲੇ ਕਹਿੰਦੇ ਆ ਜੀ ਸਾਨੂੰ ਤੁਹਾਡੇ ਓਟ ਆਸਰੇ ਦੀ ਲੋੜ ਹੀ ਨਹੀਂ, ਸਾਡੇ ਕੋਲੇ ਓਟ ਆਸਰਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਹੈਗਾ, ਤੇ ਸਾਡੇ ਕੋਲੇ ਭਾਰਤੀ ਸੰਵਿਧਾਨ ਹੈਗਾ। ਜਦੋਂ ਕੋਈ ਤੁਹਾਨੂੰ ਚੜਾਉਣ ਲਈ, ਜਦੋਂ ਕੋਈ ਤੁਹਾਨੂੰ ਜਲੀਲ ਕਰਨ ਲਈ ਕਵੇ ਕਿ ਤੁਹਾਡੇ ਗੁਰੂ ਸਾਹਿਬਾਨ ਵਰਗੇ, ਤੁਹਾਡੇ ਬਾਬੇ ਨਾਨਕ ਵਰਗੇ ਸਾਡੇ ਕੋਲੇ ਬਾਬੇ ਹੈਗੇ ਆ, ਤੁਹਾਡੇ ਗੁਰੂ ਗ੍ਰੰਥ ਸਾਹਿਬ ਵਰਗਾ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਤੁੱਲ ਬਰਾਬਰ ਕਰਕੇ ਅਗਲੇ ਜਚਾਉਂਦੇ ਆ, ਭਾਰਤੀ ਸੰਵਿਧਾਨ ਹੈਗਾ, ਤੇ ਫਿਰ ਉਹਨਾਂ ਦੇ ਹੱਕ 'ਚ ਖੜੀਏ ਤਾਂ ਕਿਹੜੇ ਮੂੰਹ ਨਾਲ ਖੜੀਏ? ਉਹ ਫਿਰੇ ਨੱਕ ਵਢਾਉਣ ਨੂੰ, ਉਹ ਫਿਰੇ ਨੱਥ ਕਢਾਉਣ ਨੂੰ। ਤੋਂ ਡਾਕਟਰ ਭੀਮ ਰਾਓ ਅੰਬੇਦਕਰ ਦਾ ਝੰਡਾ ਚੱਕ ਕੇ ਬਾਕੀ ਕੌਮਾਂ ਧਰਮਾਂ ਦੇ ਲੋਕਾਂ ਨੂੰ ਜਲੀਲ ਕਰਕੇ, ਜਿਨ੍ਹਾਂ ਲੋਕਾਂ ਨੇ ਇਹ ਹਾਲਾਤ ਬਣਾ ਧਰੇ ਨੇ ਕਿ ਦਲਿਤ ਹੁਣ ਜੀ ਜਾਗ ਚੁੱਕਿਆ, ਹੁਣ ਦਲਿਤ ਨੂੰ ਕੋਈ ਲੋੜ ਨਹੀਂ, ਹੁਣ ਦਲਿਤਾਂ ਨੂੰ ਸਿੱਖਾਂ ਦੀ, ਸਿੱਖੀ ਦੀ, ਸਿੱਖ ਗੁਰੂ ਸਾਹਿਬਾਨ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਸਾਡੇ ਤਾਂ ਘਰ ਦੇ ਵਿੱਚ ਮੇਰੇ ਪਿਤਾ ਜੀ, ਪਾਪਾ ਜੀ, ਉਹ ਫੌਜੀ ਸੀ,
84 ਚ ਉਹ ਆਏ ਤੇ ਅਸੀਂ ਨਿਆਣੇ ਹੁੰਦੇ ਸੀ, ਸਾਨੂੰ ਬਿਠਾ ਕੇ ਇੱਕੋ ਹੀ ਮਤ ਦਿੰਦੇ ਰਹੇ ਆ ਕਿ ਸਿੱਖ ਗੁਰੂ ਸਾਹਿਬਾਨ ਨੇ ਜੋ ਆਪਾਂ ਨੂੰ ਸਰਦਾਰੀ ਬਖਸ਼ੀ ਆ, ਜੋ ਸਿੱਖ ਫਲਸਫੇ ਨੇ ਆਪਾਂ ਨੂੰ ਮਾਣ ਬਖਸ਼ਿਆ, ਉਹਨੂੰ ਭੁੱਲਣਾ ਨਹੀਂ ਕਦੇ। ਮੈਂ ਇਹ ਗੱਲ ਇੱਕ ਦੱਸਣੀ ਚਾਹੁੰਦਾ ਕਿ ਸਾਡੇ ਪਿੰਡ ਤੋਂ ਕਾਫੀ ਦੂਰ ਇੱਕ ਹੋਰ ਤੀਜਾ ਪਿੰਡ ਆ ਅੱਬੂਵਾਲ, ਘੁਮਾਣ ਪਿੰਡ, ਉਥੋਂ ਜਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਜਿਹੜੇ ਦਿਨ ਤਿਉਹਾਰ ਮਨਾਉਣੇ ਪੁਰਾਣੇ, ਅੱਜ ਤੋਂ 100-200 ਸਾਲ ਪਹਿਲਾਂ ਦੀ ਕੋਈ ਗੱਲ ਦੱਸਣੀ ਬਜ਼ੁਰਗਾਂ ਨੇ, ਮੈਂ ਉਹਨਾਂ ਨੂੰ ਪੁੱਛਿਆ ਵੀ ਆਪਣੇ ਪਿੰਡ, ਉਹ ਕਹਿੰਦੇ ਵੀ ਕੁਝ ਬੰਦੇ ਸੀ ਜਿਹੜੇ ਇਤਰਾਜ਼ ਕਰਦੇ ਸੀ ਕਿ ਇਸ ਬਰਾਦਰੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦੇਣਾ। ਮੈਂ ਕਿਹਾ ਵੀ ਉਹ ਕੀ ਕਾਰਨ ਸੀ। ਮੈਂ ਉਸ ਬਜ਼ੁਰਗ ਜ਼ਿਮੀਂਦਾਰ ਭਾਈਚਾਰੇ ਚੋਂ ਸੀ, ਸਿਆਣਾ ਬਜ਼ੁਰਗ ਹੋ ਚੁੱਕਿਆ ਸੀ, ਉਹਨੂੰ ਪੁੱਛਿਆ। ਉਹ ਕਹਿੰਦਾ ਉਦੋਂ ਤੁਹਾਡੇ ਘਰਾਂ ਦੇ ਵਿੱਚ ਗੰਦ ਪਹਿਲੇ ਇੰਨਾ ਜ਼ਿਆਦਾ ਸੀ, ਕੱਚੇ ਘਰ ਸੀ, ਬੱਕਰੀਆਂ ਮੱਝਾਂ, ਗੰਦ ਬਹੁਤ ਸੀ, ਸਫਾਈ ਹੈ ਨਹੀਂ ਸੀ। ਸਫਾਈ ਦੇ ਪੱਖ ਤੋਂ ਅੱਜ ਕਹਿੰਦਾ ਤੁਸੀਂ ਸਾਡੇ ਨਾਲ ਬਹਿ ਕੇ ਬਰਾਬਰ ਪ੍ਰਸ਼ਾਦੇ ਛਕਦੇ ਹੋ, ਆਪਾਂ ਤੁਹਾਨੂੰ ਗੁਰਦੁਆਰਾ ਕਮੇਟੀ ਚ ਵਿੱਚ ਲਿਆ ਹੋਇਆ। ਉਦੋਂ ਮਾਹੌਲ ਉਹੋ ਜਿਹਾ ਸੀ, ਉਹੋ ਜਿਹਾ ਹਿਸਾਬ ਕਿਤਾਬ ਸੀ। ਸਫਾਈ ਦੇ ਪੱਖ ਤੋਂ, ਮਰਿਆਦਾ ਦੇ ਪੱਖ ਤੋਂ ਸਾਨੂੰ ਲੱਗਦਾ ਸੀਗਾ ਕਿ ਇਹ ਐਵੇਂ ਉੱਥੇ ਬੇਅਦਬੀ ਨਾ ਕਰ ਦੇਵੇ। ਇਹ ਗੁਰਦੁਆਰਾ ਸਾਹਿਬ ਮਨਾ ਲੈਂਦੇ ਦਿਨ ਤਿਉਹਾਰ, ਪਰ ਇਹਨਾਂ ਨੇ ਆਖਿਆ ਵੀ ਨਹੀਂ, ਅਸੀਂ ਅੱਬੂਵਾਲ ਤੋਂ ਸਰੂਪ ਲਿਆਉਂਦੇ। ਅੱਬੂਵਾਲ ਤੋਂ ਸਰੂਪ ਲਿਆ ਕੇ ਭਗਤ ਰਵਿਦਾਸ ਜੀ ਦਾ ਪੁਰਬ ਮਨਾਉਣਾ, ਤੇ ਉੱਥੇ ਹੌਲੀ ਹੌਲੀ ਫਿਰ ਕਿਸੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਲਈ, ਗੁਰਦੁਆਰਾ ਸਿੰਘ ਸਭਾ ਬਣਾਉਣ ਦੇ ਲਈ ਥਾਂ, ਜਿਹੜਾ ਜ਼ਮੀਨ ਆ ਉਹ ਦਾਨ ਕਰਤੀ। ਫਿਰ ਹੌਲੀ ਹੌਲੀ ਦੁੱਕੀ ਦੁੱਕੀ ਇਕੱਠੀ ਕਰਕੇ ਗੁਰਦੁਆਰਾ ਸਾਹਿਬ ਬਣਾ ਲਿਆ। ਤੇ ਬਾਹਰੋਂ ਇੱਧਰੋਂ ਜਿੰਨੇ ਭੈਣ ਭਰਾ ਗਏ ਸੀ ਉਹਨਾਂ ਨੇ ਮਾਇਆ ਭੇਜੀ, ਅਖੀਰ ਇੱਕ ਆਲੀਸ਼ਾਨ ਗੁਰਦੁਆਰਾ ਤਿਆਰ ਹੋ ਗਿਆ। ਜਦੋਂ ਖਾੜਕੂ ਬਾਦ ਦੇ ਦਿਨਾਂ 'ਚ ਇਹ ਇੱਕ ਚੱਲੀ ਗੱਲ ਕਿ ਗੁਰਦੁਆਰੇ ਇੱਕ ਹੋਣੇ ਚਾਹੀਦੇ ਆ, ਅਸੀਂ ਵੀ ਆਪਣੇ ਪਿੰਡ ਦੇ ਵਿੱਚ ਲੋਕਾਂ ਨੂੰ, ਬਜ਼ੁਰਗਾਂ ਨੂੰ, ਸਾਰਿਆਂ ਨੂੰ ਇਕੱਠੇ ਕਰਕੇ ਇਹ ਗੱਲ ਆਖੀ। ਉਹ ਕਹਿੰਦੇ ਹੁਣ ਤੁਸੀਂ ਕਹੋਗੇ ਤਾਂ ਇਹੀ ਵੀ ਆਪਣੇ ਜਿਹੜਾ ਭਾਈਚਾਰੇ ਵਾਲਾ ਗੁਰਦੁਆਰਾ, ਇਹਨੂੰ ਵੱਡੇ ਗੁਰਦੁਆਰੇ ਲੈ ਚੱਲੀਏ ਸਾਰਾ ਕੁਝ। ਪਹਿਲਾਂ ਇਹ ਸਮਝ ਲਓ ਕਿ ਇਹ ਬਣਿਆ ਕਿਵੇਂ। ਸੁਣਾਈ ਉਹਨਾਂ ਨੇ ਦਾਸਤਾਨ ਬਜ਼ੁਰਗਾਂ ਨੇ, ਬਈ ਅਸੀਂ ਜਦੋਂ ਸਾਡੇ ਨਾਲ ਚੰਗਾ ਮਾੜਾ ਵਾਪਰਿਆ, ਉਹਨਾਂ ਦੀਆਂ ਗੱਲਾਂ ਠੀਕ ਵੀ ਹੋਣਗੀਆਂ ਜਿਨ੍ਹਾਂ ਨੇ ਸਾਨੂੰ ਉਸ ਟਾਈਮ ਗੁਰੂ ਸਾਹਿਬ ਦਾ ਸਰੂਪ ਨਹੀਂ ਦਿੱਤਾ ਸੀ, ਪਰ ਗੱਲ ਇਹ ਆ ਵੀ ਅਸੀਂ ਇਹ ਤਾਂ ਨਹੀਂ ਕਿਹਾ ਵੀ ਤੁਸੀਂ ਰੱਖੋ ਜੀ ਆਪਦੀ ਸਿੱਖੀ, ਤੁਸੀਂ ਰੱਖੋ ਆਪਦਾ ਗੁਰੂ ਗ੍ਰੰਥ ਸਾਹਿਬ, ਅਸੀਂ ਤਾਂ ਫਿਰ ਰਵਿਦਾਸ ਮੰਦਰ ਬਣਾ ਲੈਂਦੇ ਹਾਂ, ਜਾਂ ਅਸੀਂ ਆਹ ਕਰ ਲੈਂਦੇ ਹਾਂ, ਉਹ ਕਰ ਲੈਂਦੇ ਹਾਂ। ਆਪਣੇ ਬਜ਼ੁਰਗਾਂ ਨੇ ਅਣਖ ਰੱਖੀ, ਚਾਹੇ ਤੀਜੇ ਪਿੰਡੋਂ ਤੁਰ ਕੇ ਨੰਗੇ ਪੈਰੀ ਸਿਆਲਾਂ 'ਚ ਜਾਣਾ ਤੇ ਵਾਪਸ ਆਉਣਾ, ਗੁਰੂ ਸਾਹਿਬ ਦਾ ਸਰੂਪ ਉੱਥੋਂ ਲਿਆ ਕੇ ਰੱਖੀ ਤਾਂ ਸਿੱਖੀ ਹੋਈ ਹੈ ਨਾ। ਫਿਰ ਨਵੀਂ ਪੌਦ ਉੱਠੀ, ਉਹਨਾਂ ਨੇ, ਕੁਛ ਨੇ ਅੰਮ੍ਰਿਤ ਛਕਿਆ, ਕਿਸੇ ਨੇ ਪਾਠ ਸਿੱਖਿਆ। ਹੁਣ ਆਪਣੇ ਘਰਾਂ 'ਚੋਂ ਕਿੰਨੇ ਗ੍ਰੰਥੀ ਨੇ, ਕਿੰਨੇ ਪਾਠ ਕਰਦੇ ਨੇ। ਆ ਜਿਹੜੀ ਆਪਣੀ ਗਲੀ ਆ, 23 ਦੇ 23 ਘਰ ਨੇ, ਹਰੇਕ ਘਰ ਦੇ ਵਿੱਚ 2 ਜਾਂ 3 ਮੈਂਬਰ ਅੰਮ੍ਰਿਤਧਾਰੀ ਨੇ। ਅੱਜ ਜਿਹੜਾ ਮਾਹੌਲ ਆ ਉਹ ਤਾਂ ਬਣਿਆ ਕਿਉਂਕਿ ਆਪਣੇ ਬਜ਼ੁਰਗਾਂ ਨੇ ਉਦੋਂ ਸਿੱਖੀ ਵਾਲਾ ਪੱਖ ਰੱਖਿਆ। ਤੇ ਉਹ ਜਿਹੜਾ ਗੁਰਦੁਆਰਾ ਸਾਹਿਬ ਐਡਾ ਵੱਡਾ ਉਸਾਰਤਾ, ਜਿੱਥੇ ਅੱਜ ਆਪਾਂ ਆਪਦੀ ਮਰਜ਼ੀ ਅਨੁਸਾਰ ਦਿਨ ਤਿਉਹਾਰ ਮਨਾਉਂਦੇ ਆ, ਬਾਬੇ ਨਾਨਕ ਦਾ ਮਨਾਉਂਦੇ ਆ, 10ਵੇਂ ਪਾਤਸ਼ਾਹ ਦਾ ਮਨਾਉਂਦੇ ਆ, ਰਹਿਣ ਸਵਾਈਆਂ ਕਰਦੇ ਆ, ਤੇ ਆਪਣੇ ਆਹ ਜਿਹੜਾ ਬਾਬੇ ਰਵਿਦਾਸ ਦਾ ਵੀ ਮਨਾਉਂਦੇ ਆ। ਇਹ ਸਾਰਾ ਕੁਝ ਜਿਹੜਾ ਹੈਗਾ, ਜੇ ਤੁਹਾਨੂੰ ਮਾੜਾ ਲੱਗਦਾ, ਕਿਉਂਕਿ ਅਸੀਂ ਉਸ ਗੁਰਦੁਆਰੇ 'ਚ ਉਸ ਤਰੀਕੇ ਦੀ ਠੁੱਕ ਨਾਲ, ਉਸ ਤਰੀਕੇ ਦੀ ਸ਼ਾਨ ਨਾਲ ਸ਼ਾਇਦ ਸਾਨੂੰ ਹੋ ਸਕਦਾ, ਜੇ ਤਾਂ ਇੱਥੇ ਕੋਈ ਕਮੀ ਪੇਸ਼ੀ ਆ ਉਹ ਸਾਨੂੰ ਦੱਸ, ਅਸੀਂ ਉਹ ਦੂਰ ਕਰਦੇ ਆ, ਪਰ ਸਾਡੇ ਤੋਂ ਇਹ ਚੀਜ਼ ਨਾ ਕਹੋ। ਮੈਨੂੰ ਉਸ, ਉਹ ਜਿਹੜਾ ਉਦੋਂ ਉਹਨਾਂ ਦੇ ਸਾਡੇ ਬਜ਼ੁਰਗਾਂ ਦੀਆਂ ਗੱਲਾਂ ਸੀ ਨਾ, ਮੈਂ ਉਹਦੀ ਜਵਾਨੀ ਦੇ ਜੋਸ਼ ਵਿੱਚ ਸੀਗਾ, ਸਾਡੇ ਨਾਲ ਹੋਰ ਸਿੰਘ ਸੀ। ਆ ਕੱਲ ਪਰਸੋਂ ਜੰਮੂ ਦੇ ਵਿੱਚ ਜਿਸ ਪਿੰਡ ਦੇ ਵਿੱਚ ਇੱਕ ਭੇਖੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕੀਤਾ, ਉੱਥੋਂ ਸਾਰੇ ਸਰੂਪ ਲੈ ਆਂਦੇ। ਕਮੇਟੀ ਦੇ ਉੱਤੇ ਜਥੇਦਾਰ ਅਕਾਲ ਤਖਤ ਨੇ ਕਹਿਤਾ ਕਿ ਇਹਨਾਂ ਨੂੰ ਸਰੂਪ ਰੱਖਣ ਦੀ ਕੋਈ ਆਗਿਆ ਨਹੀਂ। ਉੱਥੇ ਦੇ ਸਿੱਖ ਰੋਂਦੇ ਸੀ। ਪਰਸੋਂ ਚੌਥੇ ਵੀਡੀਓ ਆਈ ਸੀ ਕਿ ਉਸ ਪਾਪੀ ਨੇ ਤਾਂ ਪਾਪ ਕਮਾਇਆ, ਸਾਡੇ ਕੋਲੋਂ ਗੁਰੂ, ਸਾਡੇ ਕੋਲੋਂ ਧਰਮ, ਸਾਡਾ ਗੁਰੂ ਕਿਉਂ ਦੂਰ ਕੀਤਾ ਜਾ ਰਿਹਾ, ਸਾਨੂੰ ਕਿਹੜੀ ਸਜ਼ਾ ਦਿੱਤੀ ਜਾ ਰਹੀ, ਅਸੀਂ ਜਿਹੜੀ ਸਾਨੂੰ ਤਨਖਾਹ ਲਾਉਣੀ ਆ ਲਾ ਦਿਓ, ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣ ਦਾ ਹੱਕ ਜਿਹੜਾ ਸਾਨੂੰ ਦਿੱਤਾ ਜਾਵੇ। ਐਵੇਂ ਦੀ ਹੋਈ ਗੱਲ ਜਿਹੜੀ ਸੀ ਉਹ ਸਾਡੇ ਪਿੰਡ ਦੇ ਬਜ਼ੁਰਗਾਂ ਨੇ ਕੀਤੀ। ਅਸੀਂ ਆਖਿਆ ਵੀ ਠੀਕ ਆ। ਬਾਅਦ ਵਿੱਚ ਫੈਡਰੇਸ਼ਨ ਦੀ ਤੇ ਹੋਰ ਜਥੇਬੰਦੀਆਂ ਦੀ GNE ਕਾਲਜ ਲੁਧਿਆਣੇ ਮੀਟਿੰਗ ਸੀ।
ਮੈਂ ਉੱਥੇ ਪੱਖ ਰੱਖਿਆ ਖੜ ਕੇ, ਮੈਂ ਕਿਹਾ ਜੀ ਸਾਡੇ ਪਿੰਡਾਂ ਦੇ ਵਿੱਚ ਇਸ ਗੱਲ ਦੇ ਬਾਰੇ ਆ ਵੀ ਗੱਲ ਆ ਰਹੀ ਆ ਵੀ ਅਸੀਂ ਸਿੱਖੀ ਥੋੜੀ ਛੱਡਤੀ, ਅਸੀਂ ਅੜੇ, ਅਸੀਂ ਲੜੇ, ਅਸੀਂ ਚਾਹੇ ਵੱਖਰਾ ਗੁਰਦੁਆਰਾ ਬਣਾ ਲਿਆ ਪਰ ਅਸੀਂ ਰਹੇ ਤਾਂ ਸਿੱਖ। ਹੁਣ ਤੁਸੀਂ ਸਾਡੇ ਕੋਲੋਂ ਇਹ ਚੀਜ਼ ਖੋਹ ਕੇ ਸਾਨੂੰ ਕਿਹੜੇ ਰਾਹ ਤੋਰ ਰਹੇ ਹੋ? ਅਸੀਂ ਤੁਹਾਡੇ ਸਾਹਮਣੇ ਤੁਹਾਡੀ ਇਹਨਾਂ ਦਿਨਾਂ 'ਚ ਤੂਤੀ ਬੋਲਦੀ ਆ, ਤੁਸੀਂ ਕਹਿੰਦੇ ਹੋ ਗੁਰਦੁਆਰੇ ਇੱਕ ਕਰਾਉਣੇ ਆ, ਪਰ ਸਾਡੇ ਚਲੋ ਜਜ਼ਬਾਤ ਸਮਝ। ਉੱਥੇ ਸਾਰੇ ਸਿਆਣੇ ਜਿਹੜੇ ਸਾਡੇ ਸਿੰਘ ਸੀ ਸਾਰਿਆਂ ਨੇ ਕਿਹਾ ਕਿ ਗੱਲ ਤਾਂ ਇਹ ਵੀ ਸਹੀ ਹੈ। ਹੁਣ ਮੈਂ ਕਹਿਣਾ ਵੀ ਅਸੀਂ ਇੱਕ ਪਾਸੇ ਤਾਂ ਉਹ ਦਲਿਤ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੂੰ ਜੇ ਕਿਸੇ ਵੇਲੇ ਕਿਸੇ ਨੇ ਖਪਾਇਆ ਸਤਾਇਆ ਤਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਨਹੀਂ ਛੱਡਿਆ, ਸਿੱਖੀ ਨਹੀਂ ਛੱਡੀ। ਆਖਿਆ ਕਿ ਆਪਾਂ ਪਰਪੱਕ ਹੋ ਕੇ ਆਪਣੇ ਚੋਂ ਬੰਦੇ ਪੈਦਾ ਕਰੋ ਜਿਹੜੇ ਸਿੱਖੀ ਲਈ, ਸਿੱਖ ਧਰਮ ਲਈ, ਸਿੱਖ ਕੌਮ ਲਈ ਕੁਝ ਕਰਕੇ ਦਿਖਾਉਣ। ਕਮਾਲ ਦੀ ਗੱਲ ਕਰਤੀ। ਅੱਜ ਦਲਿਤ ਵਰਗ ਦੇ ਵਿੱਚੋਂ ਉਹ ਲੋਕ ਪੈਦਾ ਹੋ ਰਹੇ ਨੇ ਜਿਹੜੇ ਸਿੱਖੀ ਨੂੰ ਠੋਕਰਾਂ ਮਾਰਦੇ ਆ, ਸਿੱਖਾਂ ਨੂੰ ਚੜਾਉਂਦੇ ਆ, ਤੇ ਜਦੋਂ ਉਹਨਾਂ ਦੇ ਨਾਲ ਕੋਈ ਮਾੜੀ ਚੰਗੀ ਵਾਪਰਦੀ ਆ ਉਸ ਮੌਕੇ ਫਿਰ ਆਪਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਦਾ ਸਾਥ ਦਿਓ। ਸੋ ਦਲਿਤ ਅਤੇ ਦਲਿਤ ਵਿੱਚ ਵੀ ਇੱਕ ਫਰਕ ਪੈਦਾ ਹੋ ਗਿਆ। ਇੱਕ ਦਲਿਤ ਉਹ ਆ ਜਿਹੜਾ ਸਿੱਖੀ ਨੂੰ ਪ੍ਰਣਾਇਆ ਹੋਇਆ, ਸਿੱਖੀ ਤੋਂ 1 ਇੰਚ ਪਾਸੇ ਹੋਣ ਨੂੰ ਤਿਆਰ ਨਹੀਂ, ਸਿੱਖੀ ਲਈ ਮਰਨ ਮਰਾਉਣ ਨੂੰ ਤਿਆਰ ਆ। ਇੱਕ ਦਲਿਤ ਉਹ ਆ ਜਿਹੜਾ ਸਿੱਖੀ ਦੇ ਹਰੇਕ ਦੁਸ਼ਮਣ ਦੇ ਨਾਲ ਖੜਾ, ਸਿੱਖੀ ਦੇ ਹਰੇਕ ਬੈਰੀ ਦੇ ਨਾਲ ਖੜਾ। ਦਲਿਤ ਭਾਈਚਾਰੇ ਦਾ ਉਹ ਸਿੱਖ ਜਿਹੜਾ ਸਿੱਖੀ ਨਾਲ ਖੜਾ, ਉਹਨੂੰ ਜਿੰਨਾ ਇਹ ਜਲੀਲ ਕਰਦੇ ਆ, ਜਿਹੜੇ ਕਹਿੰਦੇ ਆ ਜੀ ਸਾਡੇ ਕੋਲੇ ਤਾਂ ਬਾਬਾ ਸਾਹਿਬ ਅੰਬੇਦਕਰ ਤੇ ਭਾਰਤੀ ਸੰਵਿਧਾਨ, ਅਖੇ ਤੁਸੀਂ ਤਾਂ ਜੱਟਾਂ ਦੇ ਥੱਲੇ ਅੱਗੇ ਲੱਗੇ ਹੋਏ। ਰਵਿਦਾਸੀਏ ਸਿੱਖ, ਮਜ਼੍ਹਬੀ ਸਿੱਖ ਤੇ ਹੋਰ ਸਿੱਖ ਜਿਨ੍ਹਾਂ ਨੂੰ ਸਮਾਜ ਵਿੱਚ ਕਿਹਾ ਜਾਂਦਾ, ਉਹਨਾਂ ਨੂੰ ਪੁੱਛ ਕੇ ਦੇਖੋ ਇਹ ਕਿੰਨਾ ਉਹਨਾਂ ਨੂੰ ਤੰਗ ਕਰਦੇ। ਤੇ ਅੱਜ ਫਿਰ ਉਹ ਭਾਰਤੀ ਸੰਵਿਧਾਨ ਜਿਹਨੇ ਚੀਫ ਜਸਟਿਸ ਆਫ ਇੰਡੀਆ ਦੇ ਅਹੁਦੇ ਤੇ ਬੈਠੇ ਦੇ ਜੁੱਤੀਆਂ ਪਵਾਤੀਆਂ, ਅੱਜ ਉਹ ਭਾਰਤੀ ਸੰਵਿਧਾਨ ਕਿੱਥੇ ਹੈ ਜੀ? ਉਹ ਭਾਰਤੀ ਸੰਵਿਧਾਨ ਜਿਹੜਾ ਇੱਕ ਏਡੇ ਵੱਡੇ ਏਡੀਜੀਪੀ ਹਰਿਆਣੇ ਦੇ ਨੂੰ ਸੁਸਾਈਡ ਕਰਨ ਤੇ ਮਜਬੂਰ ਕਰਦਾ ਹੈ, ਉਹ ਕਿੱਥੇ ਹੈ ਸੰਵਿਧਾਨ? ਇਹ ਸੰਵਿਧਾਨ ਤੁਹਾਡੀ ਰਾਖੀ ਨਹੀਂ ਕਰ ਸਕਦਾ। ਇਹ ਸੰਵਿਧਾਨ ਸਿਰਫ ਤੁਹਾਨੂੰ ਇੱਕ ਵਹਿਮ, ਇੱਕ ਭਰਮ ਸਿਰਜਦਾ। ਸੋ ਜਿਹੜੇ ਦਲਿਤਾਂ ਨੂੰ ਇਹ ਵਹਿਮ ਆ, ਇਹ ਵਹਿਮ ਪੱਕਾ ਪੈ ਗਿਆ ਸੀ ਕਿ ਸਾਡੇ ਕੋਲੇ ਹੁਣ ਅੰਬੇਦਕਰ ਸਾਹਿਬ ਨੇ, ਸਾਡੇ ਕੋਲੇ ਭਾਰਤੀ ਸੰਵਿਧਾਨ ਆ, ਹੁਣ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ। ਆ ਜਿਹੜੇ ਸਨਾਤਨੀਆਂ ਨੇ ਹੁਣ ਡੰਡਾ ਚੱਕਿਆ, ਇਹ ਅਕਲ ਦਿੱਤੀ ਜਾ ਰਹੀ ਹੈ। ਇਸ ਦਰਮਿਆਨ ਜਿਹੜਾ ਆਪਣੇ ਜੀਵਨ ਸਿੰਘ, ਆਪਣੇ ਸਰਦਾਰ ਜੀਵਨ ਸਿੰਘ ਜਿਹੜਾ ਤਾਮਿਲਨਾਡੂ ਦੇ ਵਿੱਚ ਸਿੱਖ ਸਜਿਆ, ਉਹਦੀ ਇੱਕ ਪੋਸਟ ਆਈ ਆ ਸਾਹਮਣੇ। ਉਹਦੇ ਵਿੱਚ ਬਾਕੀ ਤਾਂ ਚਲੋ ਗੱਲਾਂ ਜਿਹੜੀਆਂ ਹੈਗੀਆਂ, ਉਹਨੇ ਲਿਖਿਆ ਬਈ ਸਿੱਖ ਧਰਮ ਗੁਲਾਮੀ ਤੋਂ ਪ੍ਰਭੂ ਸੱਤਾ ਤੱਕ ਦਾ ਰਸਤਾ ਵਾ। ਸਿੱਖ ਧਰਮ ਕੋਈ ਵਿਸ਼ਵਾਸ ਨਹੀਂ ਹੈ, ਇਹ ਅਸਮਾਨਤਾ ਵਿਰੁੱਧ ਬਗਾਵਤ ਹੈ। ਜਿਹੜੇ ਬੰਦੇ ਨੇ ਕੋਈ ਪੀੜ ਝੱਲੀ ਹੁੰਦੀ ਆ ਨਾ, ਉਹਨੂੰ ਪਤਾ ਹੁੰਦਾ, ਜਿਨ੍ਹਾਂ ਨੇ ਅਸਮਾਨਤਾ ਦਾ ਦਰਦ ਝੱਲਿਆ ਉਹਨਾਂ ਨੂੰ ਪਤਾ ਕਿ ਸਿੱਖ ਧਰਮ ਕੀ ਹੈ। ਸੋ ਅੱਗੇ ਉਹਨੇ ਬੜੇ ਗੁਣ ਦੱਸੇ ਆ, ਪਰ ਇੱਕ ਗੱਲ ਜਿਹੜੀ ਆ, ਸੱਭਿਆਚਾਰਕ ਇਨਕਲਾਬ ਤੋਂ ਬਿਨਾਂ ਰਾਜਨੀਤਿਕ ਸ਼ਕਤੀ ਖੋਖਲੀ ਹੈ। ਇਹ ਕੀ ਗੱਲ ਆ ਕਿ ਚਾਹੇ ਤੁਸੀਂ MLA MP ਬਣ ਜਾਓ ਜੀ ਦਲਿਤਾਂ ਦੇ ਵਿੱਚੋਂ, ਚਾਹੇ ਤੁਸੀਂ ਰਾਸ਼ਟਰਪਤੀ ਬਣ ਜਾਓ, ਪ੍ਰਧਾਨ ਮੰਤਰੀ ਬਣ ਜਾਓ, ਜੋ ਮਰਜ਼ੀ ਬਣ ਜਾਓ, ਤੁਹਾਡੀ ਰਾਜਨੀਤਿਕ ਸੱਤਾ ਵੀ ਤੁਹਾਨੂੰ ਉਹ ਮਾਣ ਨਹੀਂ ਦਿਵਾ ਸਕਦੀ ਦਲਿਤੋ ਜਿਹੜਾ ਤੁਹਾਨੂੰ ਇੱਕ ਇਨਸਾਨ ਹੋਣ ਦੇ ਨਾਤੇ ਮਿਲਣਾ ਚਾਹੀਦਾ। ਫਿਰ ਵੀ ਤੁਹਾਡੇ ਬਾਰੇ ਇਹੀ ਕਿਹਾ ਜਾਣਾ ਕਿ ਇਹ ਫਲਾਨਾ ਦਲਿਤ, ਇਹ ਬੈਠਾ ਕੁਰਸੀ ਤੇ ਫਲਾਨਾ ਬਣਿਆ, ਗਾਲ ਕੱਢ ਕੇ ਗੱਲ ਕਰ। ਇਹ ਜਿਹੜੀ ਗੱਲ ਆ, ਇਹਦਾ ਇਲਾਜ ਸਰਦਾਰ ਜੀਵਨ ਸਿੰਘ ਨੇ ਕਿੱਥੇ ਲੱਭਿਆ? ਸਿੱਖੀ ਚੋਂ। ਜੇਕਰ ਕੋਈ ਕਵੇ ਮੈਨੂੰ ਭਾਰਤੀ ਸੰਵਿਧਾਨ, ਮੈਨੂੰ ਡਾਕਟਰ ਭੀਮ ਰਾਓ ਅੰਬੇਦਕਰ ਦਾ ਓਟ ਆਸਰਾ ਹੈਗਾ, ਤੇ ਇੱਕ ਸਿੱਖ ਕਵੇ ਮੈਨੂੰ ਸਿੱਖੀ ਦਾ ਆਸਰਾ ਹੈਗਾ, ਮੇਰੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੋਵੇ ਕੋਈ ਬਦਕਿਸਮਤੀ ਬਸ ਕਿਸੇ ਸਿੱਖ ਨੇ ਜਾਂ ਕਿਸੇ ਮੇਰੀ ਕੌਮ ਮੇਰੇ ਨਾਲ ਖੜ ਜੂਗੀ ਤੇ ਮੈਨੂੰ ਐਉਂ ਲੱਗਣ ਲਾ ਦੇਣਗੇ ਕਿ ਲੜਾਈ ਤੇਰੀ ਨਹੀਂ। ਜਿਵੇਂ ਸਰਦਾਰ ਜੀਵਨ ਸਿੰਘ ਨੇ ਹੁਣੇ ਤਜਰਬਾ ਕਰਕੇ ਦੇਖਿਆ, ਉਹਦੇ ਨਾਲ ਜਦੋਂ 에ਅਰਪੋਰਟ ਤੇ ਕੁਝ ਗਲਤ ਹੋਇਆ ਤੇ ਪੂਰੀ ਸਿੱਖ ਕੌਮ ਉਹਦੇ ਨਾਲ ਖੜ ਕੇ ਉਹਨੂੰ ਕਹਿੰਦੇ ਤੇਰੀ ਨਹੀਂ, ਸਾਡੀ ਸਾਰੀ ਕੌਮ ਦੀ ਲੜਾਈ ਆ। ਇੰਡੀਅਨ ਜਿਹੜੀ ਆਹ 에ਅਰਲਾਈਨਸ ਵਾਲੇ ਆ ਮਾਫੀਆਂ ਜਿਹੀਆਂ ਮੰਗਦੇ ਫਿਰਦੇ ਸੀ। ਭਾਰਤੀ ਸੰਵਿधान ਦੇ ਤਹਿਤ ਜਦੋਂ ਲੜਾਈ लड़ते हो कि जी हम दलित हैं, हमारे साथ धक्का हुआ है, भीमराव अंबेडकर जी का लिखा हुआ संविधान है, फिर वो कल्ला लड़दा ते सारा भारतीय समाज ਤਾਂ ਕੀ ਦਲਿਤ ਭਾਈਚਾਰਾ ਵੀ ਕਹਿੰਦਾ ਵੀ ਠੀਕ ਆ। ਅੱਜ ਜਿਵੇਂ ਆ ਜਿਹੜਾ
ਚੀਫ ਜਸਟਿਸ ਆਫ ਇੰਡੀਆ ਵਾਲੀ ਲੜਾਈ ਹੈ, ਜਾਂ ਜਿਹਨੂੰ ਇੱਕ ਉਹ ਪਲਾਇਆ ਗੰਦਾ ਪਾਣੀ, ਜਾਂ ਜਿਹੜਾ ਆਹ ਏਡੀਜੀਪੀ ਆ ਬਾਈ ਪੂਰਨ ਕੁਮਾਰ, ਇਹ ਜਿਹੜੇ ਮਸਲੇ ਆ ਇਹਨਾਂ ਦੇ ਫਿਰ ਕਾਨੂੰਨ ਅਨੁਸਾਰ, ਜੇ ਕਾਨੂੰਨ ਇਹਨਾਂ ਨੂੰ ਬਚਾ ਨਹੀਂ ਸਕਿਆ, ਜੇ ਖਾਕੀ ਵਰਦੀ ਇਹਨਾਂ ਨੂੰ ਤਸੱਲੀ ਨਹੀਂ ਕਰਾ ਸਕੀ, ਹੋਰ ਕਿਵੇਂ ਤਸੱਲੀ ਮਿਲੂ? ਸਿੱਖ ਸਜੋ, ਜੇਕਰ ਉਹ ਸਿੱਖ ਸਰਦਾਰ ਹੁੰਦਾ ਜਿਹੜਾ ਇਹ ਏਡੀਜੀਪੀ ਆ ਬਾਈ ਪੂਰਨ ਸਿੰਘ, ਉਹਨੂੰ ਆਪਦੀ ਕੌਮ ਤੇ ਮਾਣ ਹੋਣਾ ਸੀ, ਉਹਨੇ ਕਹਿਣਾ ਸੀ ਮੇਰੀ ਕੌਮ ਮੇਰੇ ਨਾਲ ਖੜੂ। ਤੇ ਜਿਹੜੇ ਕਹਿੰਦੇ ਆ ਜੀ ਡਾਕਟਰ ਅੰਬੇਦਕਰ ਤੇ ਸੰਵਿਧਾਨ, ਇਹ ਤੁਹਾਨੂੰ ਉਹੋ ਜਿਹਾ ਕੁਝ ਨਹੀਂ ਦੇ ਸਕਦੇ। ਡਾਕਟਰ ਅੰਬੇਦਕਰ ਅਤੇ ਉਹਦਾ ਸੰਵਿਧਾਨ 1950 ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਚੰਗੀਆਂ ਲੈ ਕੇ ਆਇਆ ਹੈ, ਪਰ ਗੁਰੂ ਨਾਨਕ ਜਿਹੜੀ ਗੱਲ 5 ਸਦੀਆਂ ਪਹਿਲਾਂ ਲੈ ਕੇ ਆਏ, ਗੁਰੂ ਸਾਹਿਬਾਨ ਜਿਹੜੀ ਗੱਲ 5 ਸਦੀਆਂ ਪਹਿਲਾਂ ਦਲਿਤਾਂ ਲਈ ਲੈ ਕੇ ਆਏ, ਉਹ ਜ਼ਿਆਦਾ ਵੱਡੀ ਹੈ। ਉਹ ਸਦੀਆਂ ਤੋਂ ਆਰੀਅਨ ਨਸਲ, ਹਿੰਦੂ ਤਬ, ਬ੍ਰਾਹਮਣਵਾਦ ਦੇ ਜ਼ੁਲਮਾਂ ਦੇ ਸਤਾਏ ਹੋਏ ਲੋਕਾਂ ਲਈ ਜੋ ਸਰਦਾਰੀ ਲੈ ਕੇ ਆਏ, ਉਹ ਭਾਰਤੀ ਸੰਵਿਧਾਨ ਨਹੀਂ ਸਰਦਾਰੀ ਉਹ ਦੇ ਸਕਦਾ, ਕਦੇ ਨਹੀਂ ਦੇ ਸਕਦਾ। ਭਾਰਤੀ ਸੰਵਿਧਾਨ ਤੁਹਾਡੇ ਤੇ ਸਗੋਂ ਤੇ ਪੱਕੀ ਮੋਹਰ ਲਾਉਂਦਾ, ਰਿਜ਼ਰਵੇਸ਼ਨ ਤੇ ਹੋਰ ਸਾਰੀਆਂ ਚੀਜ਼ਾਂ। ਜੇਕਰ ਇਸ ਗੱਲ ਦਾ ਸੱਚਾ ਨਤਾਰਾ ਕਰਨਾ ਹੋਵੇ ਤਾਂ ਅੰਬੇਦਕਰਵਾਦੀਆਂ ਨੂੰ ਪੜ੍ਹਨਾ ਚਾਹੀਦਾ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਦਾ ਰਾਜਸੀ ਸਮਾਜ, ਕਿ ਉਸ ਮੌਕੇ ਜਾਤ ਆਧਾਰਿਤ ਵਿਤਕਰੇ ਹੁੰਦੇ ਸੀ। ਆਪਣੇ ਸਰਦਾਰ ਜਗਜੀਤ ਸਿੰਘ ਦੀ ਕਿਤਾਬ ਆ ਸਿੱਖ ਇਨਕਲਾਬ, ਦੂਜੀ ਹੈਗੀ ਆ ਜਾਤ ਪਾਤ ਤੇ ਸਿੱਖ ਧਰਮ। ਉਹਨਾਂ 'ਚ ਇਹੀ ਆ ਬਈ ਜਿਹੜਾ ਨੂੰ ਦਲਿਤ ਕਿਹਾ ਜਾਂਦਾ, ਨੀਚ ਕਿਹਾ ਜਾਂਦਾ, ਸ਼ੂਦਰ ਕਿਹਾ ਜਾਂਦਾ, ਉਹਨਾਂ ਵਿੱਚੋਂ ਜੇ ਕੋਈ ਸਿੱਖਾਂ 'ਚ ਰਲ ਜਾਂਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਜਾਂ ਮਿਸਲਾਂ ਵੇਲੇ, ਉਹ ਫਿਰ ਥੋੜੇ ਦਿਨਾਂ 'ਚ ਘੋੜੇ ਤੇ ਚੜ ਕੇ ਸਰਦਾਰ ਬਣ ਕੇ ਆ ਜਾਂਦਾ ਸੀ, ਪੱਗ ਬੰਨਦਾ ਸੀ। ਜਿਹੜਾ ਬ੍ਰਾਹਮਣਵਾਦ ਜਾਂ ਉਸ ਮੌਕੇ ਦੀ ਜਿਹੜੀ ਰਾਜਸੀ ਸੱਤਾ ਸੀ, ਜਿਹੜੇ ਕਹਿੰਦੇ ਸੀ ਘੋੜੀ ਨਹੀਂ ਰੱਖ ਸਕਦੇ, ਘੋੜਾ ਨਹੀਂ ਰੱਖ ਸਕਦੇ, ਜੁੱਤੀ ਨਹੀਂ ਪਾ ਸਕਦੇ, ਤੁਹਾਡੇ ਭਾਂਡੇ ਫਲਾਨੀ ਤਰ੍ਹਾਂ ਦੇ ਹੋਣੇ ਚਾਹੀਦੇ ਆ, ਤੁਹਾਡੇ ਘਰ ਪਿੰਡ ਦੇ ਸ਼ਿਵ ਦੇ ਪਾਸੇ ਹੋਣੇ ਚਾਹੀਦੇ ਆ, ਤੁਹਾਡੇ ਜਿਹੜੇ ਹੈਗੇ ਆ ਛਾਤੀਆਂ ਨੰਗੀਆਂ ਵਾਲੀ ਗੱਲ, ਉਧਰ ਚਾਹੇ ਦੱਖਣੀ ਭਾਰਤ ਸੀ, ਬੜੇ ਤਰ੍ਹਾਂ ਦੇ ਇਸ ਤਰ੍ਹਾਂ ਦੇ ਸੀ। ਉਹ ਸਿੱਖਾਂ ਨੂੰ, ਸਿੱਖੀ ਨੂੰ ਨਹੀਂ ਸੀ ਉਹ ਗੱਲਾਂ ਕਦੇ ਆਈਆਂ, ਨਹੀਂ ਆਈਆਂ ਕਦੇ। ਮੈਂ ਤਾਂ ਜਦੋਂ ਸਿੱਖ ਇਨਕਲਾਬ ਦੇ ਸਰਦਾਰ ਜਗਜੀਤ ਸਿੰਘ ਦੀ ਕਿਤਾਬ ਪੜ੍ਹਦਾ, ਮੈਨੂੰ ਤਾਂ ਰੋਣ ਆ ਜਾਂਦਾ ਕਿ ਕਿਆ ਬਾਤਾਂ ਨੇ ਸਿੱਖ ਸਮਾਜ ਦੀਆਂ। ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਧਰਮ ਦੇ ਜਾਂ ਨੈਤਿਕਤਾ ਦੇ ਪੱਖੋਂ ਤਾਂ ਬੜੀਆਂ ਹੋਸ਼ੀਆਂ ਲੱਗਣਗੀਆਂ, ਪਰ ਮੈਨੂੰ ਕਹਿਣੀ ਪੈਣੀ ਜਾਂ ਗੱਲ ਥੋੜਾ ਜਿਹਾ ਹੌਸਲਾ ਕਰਕੇ, ਮੈਂ ਵੀ ਇੱਕ ਬੜੀ ਕਸੀਸ ਵੱਟ ਕੇ ਕਹਿਣੀ। ਸਾਰੇ ਭਾਰਤ ਵਿੱਚ ਜਿਸ ਬਰਾਦਰੀ ਨੂੰ ਸਭ ਤੋਂ ਨੀਚ ਮੰਨ ਕੇ ਮੱਥੇ ਲੱਗਿਆ ਮਾੜਾ ਮੰਨਿਆ ਜਾਂਦਾ, ਇਹ ਸਰਦਾਰ ਜਗਜੀਤ ਸਿੰਘ ਨੇ ਵੀ ਆਪਣੀ ਕਿਤਾਬ 'ਚ ਲਿਖਿਆ ਹੋਇਆ ਸਿੱਖ ਇਨਕਲਾਬ 'ਚ, ਵੀ ਇਹ ਕਿੱਥੇ ਮੱਥੇ ਲੱਗ ਗਿਆ ਜਿਹਨੂੰ ਸਭ ਤੋਂ ਮਾੜਾ ਮੰਨਿਆ ਜਾਂਦਾ ਪੰਜਾਬ ਦੇ ਵਿੱਚ, ਜਾਂ ਜਿੱਥੇ ਜਿੱਥੇ ਸਿੱਖ ਫਲਸਫੇ ਦਾ ਜ਼ੋਰ ਆ ਉੱਥੇ। ਇਹ ਨਹੀਂ ਵੀ ਸਿੱਖੀ ਕਰਕੇ ਚਲੋ ਉਹ ਤਾਂ ਆਪਣੇ ਸਿੱਖ, ਉੱਥੇ ਕੀ ਆ, ਉੱਥੇ ਉਹਨੂੰ ਚੰਗਾ ਮੰਨਿਆ ਜਾਂਦਾ। ਜੇ ਉੱਥੇ ਆ ਜਿਹੜਾ ਆਪਣੇ ਮੇਰਾ ਪਿੰਡ ਕਿਤਾਬ ਆ ਯਾਨੀ ਗੁਰਦਿੱਤ ਸਿੰਘ ਦੀ, ਕਹਿੰਦਾ ਜੱਟ ਜ਼ਿਮੀਂਦਾਰ ਦੀ ਪੇਸ਼ੀ ਹੋਵੇ ਨਾ, ਅਦਾਲਤ 'ਚ ਤਰੀਕ ਹੋਵੇ, ਆਪਦੀ ਘਰ ਵਾਲੀ ਨੂੰ ਕਹਿੰਦਾ ਆ ਗੁੜ ਦੀ ਪੇਸ਼ੀ ਲੈ ਜਾ, ਆ ਰੁਪਈਆ ਲੈ ਜਾ, ਆਪਣੇ ਪਿੰਡ 'ਚ ਫਲਾਨਾ ਜਿਹੜਾ ਮਜ਼੍ਹਬੀ ਆ ਨਾ ਸਿੱਖ, ਉਹਨੂੰ ਕਹਿ ਸਵੇਰੋਂ ਮੇਰੀ ਪੇਸ਼ੀ ਆ, ਸਵੇਰੋਂ ਮੈਂ ਜਦੋਂ ਨਿਕਲਾਂ ਮੇਰੇ ਮੱਥੇ ਨਿਕਲ ਸਾਰ ਉਹ ਲੱਗਣਾ ਚਾਹੀਦਾ, ਮੇਰਾ ਕੰਮ ਬਣ। ਇਹ ਨਹੀਂ ਕਿ ਏਦਾਂ ਕੰਮ ਬਣ ਜਾਂਦੇ ਆ। ਗੱਲ ਇਹ ਹੈ ਕਿ ਸਾਨੂੰ ਬ੍ਰਾਹਮਣਵਾਦ ਨੇ ਜਿੱਥੇ ਨੀਵਾਂ ਰੱਖਿਆ ਸੀ ਜਿਨ੍ਹਾਂ ਲੋਕਾਂ ਨੂੰ, ਸਾਡੇ ਧਰਮ ਨੇ ਉਹਨਾਂ ਨੂੰ ਕਿੱਥੇ ਰੱਖਿਆ। ਉਹ ਕਹਿੰਦੇ ਆ ਮੱਥੇ ਲੱਗਿਆ ਮਾੜਾ, ਇਧਰ ਕਹਿੰਦੇ ਆ ਕੰਮ ਹੀ ਤਾਂ ਬਣੂ। ਇਹ ਗੱਲ ਕਿਹੜਾ ਭਾਰਤ ਦਾ ਕਾਨੂੰਨ ਦੇ ਦੂਗਾ ਜੀ? ਭਾਰਤ ਦਾ ਕੋਈ ਕਾਨੂੰਨ ਦੇ ਦੂ ਬਈ ਜਿਨ੍ਹਾਂ ਨੂੰ ਤੁਸੀਂ ਸਭ ਤੋਂ ਨੀਚ ਮੰਨਦੇ ਹੋ, ਮੱਥੇ ਲੱਗਾ ਮਾੜਾ ਮੰਨਦੇ ਹੋ, ਤੇ ਕਾਨੂੰਨ ਬਣਾਤਾ ਜੀ ਉਹ ਚੰਗਾ ਲੱਗਿਆ ਕਰੂ? ਨਹੀਂ। ਇਹ ਜਿਹੜੀਆਂ ਮਾਨਤਾਵਾਂ ਇਹੋ ਜੀਆਂ, ਜਿੰਨਾ ਟਾਈਮ ਸਿੱਖ ਇਨਕਲਾਬ ਤੇ ਸਿੱਖ ਧਰਮ ਅਤੇ ਜਾਤ ਪਾਤ ਵਰਗੀਆਂ ਕਿਤਾਬਾਂ ਦਾ ਅਧਿਐਨ ਨਹੀਂ ਕਰਦੇ, ਨਹੀਂ ਸਮਝ ਲੱਗ ਸਕਦੀ ਕਿ ਗੁਰੂ ਸਾਹਿਬਾਨ ਨੇ ਤੁਹਾਨੂੰ ਦਿੱਤਾ ਕੀ ਹੈ। ਇਹ ਠੀਕ ਆ
ਕਿ ਮਿਸਲਾਂ ਤੋਂ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਬਾਅਦ ਚ ਸਾਡੇ ਚ ਬ੍ਰਾਹਮਣਵਾਦ ਧੁੱਸ ਦੇ ਕੇ ਬੜਿਆ, ਬੜੀਆਂ ਬੁਰਾਈਆਂ ਆਈਆਂ। ਚੌਥੇ ਪੌੜੇ ਦੇ ਸਿੱਖ ਕਹਿਣ ਵਾਲਾ ਵੀ ਪਖੰਡ ਚੱਲਿਆ, ਵੱਖਰੇ ਅੰਮ੍ਰਿਤ ਛਕਾਉਣ ਵਾਲਾ ਵੀ ਪਖੰਡ ਚੱਲਿਆ। ਇਹ ਪਖੰਡ ਨੇ, ਬ੍ਰਾਹਮਣਵਾਦ ਦੇ ਏਜੰਟੇ ਕਰਤੂਤਾਂ ਕਰਦੇ ਹੋਣਗੇ, ਪਰ ਗੁਰੂ ਸਾਹਿਬਾਨ ਨੂੰ ਇਹ ਚੀਜ਼ਾਂ ਮਨਜ਼ੂਰ ਨਹੀਂ ਹੈ। ਇਹ ਸਿੱਖੀ ਦੀਆਂ ਗੱਲਾਂ ਨਹੀਂ ਹੈਗੀਆਂ। ਸਭ ਨੂੰ ਇੱਕੋ ਬਾਟੇ 'ਚ ਛਕਾਇਆ ਜਾਂਦਾ। ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਵੀ ਅੰਮ੍ਰਿਤਪਾਨ ਹੁੰਦਾ ਜਾਂ ਜਿੱਥੇ ਜਿੱਥੇ ਵੀ ਅੰਮ੍ਰਿਤਪਾਨ ਕਰਾਇਆ ਜਾਂਦਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਇੱਕ ਖਬਰ ਇੱਕ ਵਾਰੀ ਅਖਬਾਰ 'ਚ ਛਪੀ ਸੀ, 2007-8 ਦੀ ਗੱਲ ਆ, ਸ਼ਾਇਦ ਮੈਂ ਕਟਿੰਗ ਸਾਂਭ ਕੇ ਰੱਖੀ ਹੋਈ ਹੈ। ਉਹ ਅਜੀਤਵਾਲ ਜਾਂ ਚੂੜ ਚੱਕ ਇਹਨਾਂ ਪਿੰਡਾਂ ਦੇ ਵਿੱਚ ਕਿਤੇ ਅੰਮ੍ਰਿਤ ਸੰਚਾਰ ਹੋਣਾ ਸੀ। ਉਹਨਾਂ ਨੇ ਉੱਥੇ ਬਹੁਤ ਬੁਰਾ ਮਨਾਇਆ ਸੀਗਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਕੁਝ ਬੰਦੇ ਜਾਤ ਆਧਾਰਿਤ ਕਹਿੰਦੇ ਆ ਕਿ ਅੰਮ੍ਰਿਤ ਇਹਨਾਂ ਨੂੰ ਬਾਅਦ ਛਕਾਵਾਂਗੇ। ਅਸੀਂ ਤਾਂ ਇੱਥੇ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਇੱਕ ਗੱਲ ਸੁਣੀ, ਕੋਈ ਬਲਵਿੰਦਰ ਸਿੰਘ ਕੰਨੂ, ਭਾਈ ਬਲਵਿੰਦਰ ਸਿੰਘ ਛੋਟਾ ਨੂੰ ਕੰਨੂ ਸੀ, ਬਠਿੰਡੇ ਵੱਲ ਦਾ ਸੀ। ਉਹ ਕਿਤੇ ਆਪਦੇ ਵਿਸਾਖੀ ਵਾਲੇ ਦਿਨਾਂ 'ਚ ਪਿੰਡ ਗਿਆ ਤੇ ਉਹ ਜਦੋਂ ਵਾਪਸ ਆਇਆ ਤੇ ਆਪਦੇ ਸਾਥੀਆਂ ਨਾਲ, ਜਿਵੇਂ ਆਪਾਂ ਕਿਦੋਂ ਜਾਂਦੇ ਆ ਤੇ ਬਾਹਰ ਆ ਕੇ ਗੱਲਾਂ ਕਰਦੇ ਆ, ਉਹ ਮਹਿਤੇ ਚੌਂਕ ਉੱਥੇ ਬੈਠਾ ਤੇ ਬਾਬਾ ਕਰਤਾਰ ਸਿੰਘ ਸਾਈਡ ਤੇ ਵੱਖਰੇ ਥੋੜਾ ਜਿਹਾ ਕਿਤੇ ਆਪਦੇ ਖਿਆਲ 'ਚ ਬੈਠੇ ਤੇ ਸਿੰਘ ਆਪਸ ਵਿੱਚ ਉਹ ਗੱਲਾਂ ਕਰ ਰਹੇ ਆ ਤੇ ਉਹਨੂੰ ਪੁੱਛ ਰਹੇ ਆ, ਜਿਹੜਾ ਬਲਵਿੰਦਰ ਆਪਦੇ ਪਿੰਡੋਂ ਆਇਆ ਸੀ ਬਲਵਿੰਦਰ ਸਿੰਘ, ਕਹਿੰਦਾ ਕੀ ਹਿਸਾਬ ਕਿਤਾਬ ਕਿਵੇਂ ਪਿੰਡ? ਕਹਿੰਦਾ ਯਾਰ ਮੇਰੇ ਤਾਂ ਐਤਕੀ ਤਾਏ ਨੇ ਬੜੀ ਮੇਰੀ ਕਲਾਸ ਲਾਈ। ਕਹਿੰਦਾ ਕੀ ਹੋਇਆ? ਕਹਿੰਦਾ ਯਾਰ ਤਾਇਆ ਕਿਤੇ ਚਲੇ ਗਿਆ ਫਲਾਨਿਆਂ ਡੇਰੇ 'ਚ ਅੰਮ੍ਰਿਤ ਛਕਣ, ਉੱਥੇ ਉਹਨਾਂ ਨੇ ਕਿਹਾ ਚੌਥੇ ਪੌੜੇ ਵਾਲੇ ਸਿੰਘ ਬਾਅਦ 'ਚ ਛਕਾਵਾਂਗੇ। ਇਸ ਤਰ੍ਹਾਂ ਗੱਲਬਾਤ ਹੋਈ ਤੇ ਉਹਨੇ ਆ ਕੇ ਨਾਲ ਤਾਂ ਅੰਮ੍ਰਿਤ ਉਹਨੇ ਕੀ ਛਕਣਾ ਸੀ, ਆ ਕੇ ਮੈਨੂੰ ਬਹੁਤ ਜਦੋਂ ਮੈਨੂੰ ਮਿਲਿਆ ਹੁਣ ਅਵਾ ਤਵਾ ਬੋਲਿਆ, ਬਈ ਤੂੰ ਉੱਥੇ ਤੁਹਾਡੇ ਨਾਲ ਵੀ ਆਹ ਕੁਝ ਹੁੰਦਾ ਹੋਣਾ, ਤੂੰ ਦੱਸਦਾ ਨਹੀਂ। ਮੈਨੂੰ ਬੜੀ ਸ਼ਰਮ ਆਈ ਕਿ ਇਹੋ ਜਿਹੇ ਵੀ ਲੋਕ ਨੇ ਅੱਜ ਦੇ ਇਸ ਦੌਰ 'ਚ। ਇਹ ਗੱਲਾਂ ਬਾਬੇ ਕਰਤਾਰ ਸਿੰਘ ਦੇ ਕਹਿੰਦੇ ਕੰਨੀ ਪੈ ਗਈਆਂ। ਉਹਨਾਂ ਨੇ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਜਦੋਂ ਗੁਰੂ ਕੇ ਲੰਗਰ ਛਕੀ ਦੇ ਆ, ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ, ਬਾਅਦ 'ਚ ਕਿਹਾ ਕਿ ਜਿਹੜੇ ਆਪਣੇ ਚੋਂ 5 ਪਿਆਰੇ ਜੱਥੇ ਦੇ ਵਿੱਚ ਪੱਕੇ ਅੰਮ੍ਰਿਤ ਛਕਾਉਣ ਨੂੰ ਸਿੰਘ ਰੱਖੇ ਹੋਏ ਨੇ, ਕਿਉਂਕਿ ਹਰੇਕ ਥਾਂ ਦੇ ਉੱਤੇ 5 ਸਿੰਘ ਪੱਕੇ ਹੁੰਦੇ, ਉਹ ਜਿਹੜੇ ਅੰਮ੍ਰਿਤ ਸੰਚਾਰ ਵਾਲੇ ਸਿੰਘ ਨੇ, ਉਹਨਾਂ ਚੋਂ ਕੋਈ ਸਿੰਘ ਹੈਗਾ ਜਿਹੜਾ ਆਪਦਾ ਸੇਵਾ ਤਿਆਗ ਸਕੇ ਤੇ ਮੈਂ ਕੁਛ ਚਾਹੁੰਦਾ? ਉਹ ਪੰਜੇ ਕਹਿੰਦੇ ਜੀ ਅਸੀਂ ਹਾਜ਼ਰ, ਦੱਸੋ। ਉਹ ਕਹਿੰਦੇ ਨਹੀਂ, ਏਦਾਂ ਨਹੀਂ, ਇਹ ਬੜੀ ਵੱਡੀ ਗੱਲ ਆ, ਕਿਸੇ ਨੂੰ ਸੇਵਾ 'ਚ ਲਾਉਣਾ ਵੱਡੀ ਗੱਲ ਆ, ਪਰ ਕਿਸੇ ਨੂੰ ਕਹਿਣਾ ਕਿ ਤੂੰ ਅੱਗੇ, ਉਹ ਕਹਿੰਦਾ ਜੀ ਆਹ ਫਲਾਨਾ ਇਹਦੀ ਕਿਰਿਆ ਵੀ ਤੋਂ ਪੂਰੀ ਸਾਂਭ ਹੁੰਦੀ, ਕਿਉਂਕਿ ਜਿਨ੍ਹਾਂ ਨੇ 5 ਸਿੰਘਾਂ 'ਚ ਲੱਗਣਾ ਹੁੰਦਾ ਉਹਦੀ ਮਰਿਆਦਾ ਬੜੀ ਪੱਕੀ ਹੈ। ਕਹਿੰਦੇ ਜੀ ਇਹ ਚਾਹੁੰਦਾ ਸੀਗਾ ਤੇ ਵਧੀਆ ਹੋ ਗਿਆ, ਤੁਸੀਂ ਬੇਨਤੀ ਹੁਕਮ ਕਰੋ। ਉਹ ਕਹਿੰਦੇ ਵੀ ਠੀਕ ਆ, ਅੱਜ ਤੋਂ ਬਾਅਦ ਫਲਾਨਾ ਸਿੰਘ ਜਿਹੜਾ ਹੈ ਉਹ ਇਹ ਜਥੇ 'ਚ 5 'ਚ ਲੱਗਿਆ ਕਰੂ। ਇਹ ਗੱਲ ਬਾਅਦ ਵਿੱਚ ਸਮਝ ਲੱਗੀ ਕਈਆਂ ਨੂੰ ਕਿ ਬਾਬਾ ਕਰਤਾਰ ਸਿੰਘ ਨੇ ਕੀਤਾ ਕੀ ਹੈ। ਉਹਨਾਂ ਨੇ 5 ਸਿੰਘਾਂ ਦੇ ਵਿੱਚ ਇੱਕ ਪੱਕਾ ਉਹਨਾਂ ਬਰਾਦਰੀਆਂ 'ਚੋਂ ਲਾਤਾ ਜਿਹੜੀ ਬਰਾਦਰੀ ਦੇ ਬਾਰੇ ਭਾਈ ਬਲਵਿੰਦਰ ਸਿੰਘ ਤੋਂ ਸੁਣਿਆ ਸੀ ਕਿ ਜੀ ਉਸ ਬਰਾਦਰੀ ਵਾਲੇ ਨੂੰ ਕਿਹਾ ਉੱਥੇ ਕਿ ਚੌਥੇ ਪੌੜੇ ਇਹਨਾਂ ਨੂੰ ਬਾਅਦ ਛਕਾਵਾਂਗੇ। ਹੁਣ ਅਸੀਂ ਉਹ ਚੇਤੇ ਰੱਖੀਏ ਜਿਹੜੇ ਕਹਿੰਦੇ ਸੀ ਚੌਥੇ ਪੌੜੇ ਇਹਨਾਂ ਨੂੰ ਬਾਅਦ ਛਕਾਵਾਂਗੇ ਅੰਮ੍ਰਿਤ, ਕਿ ਇਹਨਾਂ ਨੂੰ ਚੇਤੇ ਰੱਖੀਏ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੇ ਕਿਹਾ ਕਿ ਆਪਾਂ 5 'ਚ ਲਾਈ ਉਹਨਾਂ 'ਚੋਂ ਇੱਕ ਦਿਨ। ਅਸੀਂ ਗੁਰੂ ਨਾਨਕ ਨੂੰ, 10 ਪਾਤਸ਼ਾਹੀਆਂ ਨੂੰ ਕਿਉਂ ਭੁੱਲ ਜਾਈਏ ਜਿਨ੍ਹਾਂ ਨੇ ਸਾਨੂੰ ਬਰਾਬਰਤਾ ਸਮਾਨਤਾ ਦਿੱਤੀ ਆ? ਵਿਚਾਰਾ ਪਿੱਟਦਾ ਫਿਰਦਾ ਸਰਦਾਰ ਜੀਵਨ ਸਿੰਘ, ਤੇ ਸਾਡੇ ਕਹਿੰਦੇ ਜੀ ਸਾਡਾ ਅੰਬੇਦਕਰ ਨਾਲ ਸਰਜੂ ਸੰਵਿਧਾਨ। ਨਹੀਂ ਸਰਦਾ। ਭਾਰਤੀ ਸੰਵਿਧਾਨ ਤੇ ਭਾਰਤੀ ਜਿਹੜਾ ਤੰਤਰ ਆ ਇਹ ਤੁਹਾਡੇ ਜੁੱਤੀਆਂ ਮਾਰਨ ਜੋਗਾ ਜਗਾੜ ਤਾਂ ਕਰ ਸਕਦਾ ਵੀ ਤੁਸੀਂ ਜਿੰਨੀ ਵੱਡੀ ਮਰਜ਼ੀ ਪੋਸਟ ਤੇ ਬਹਿ ਜਾਓ, ਕਿਹਾ ਤੁਹਾਨੂੰ ਇਹੀ ਜਾਊਗਾ ਕਿ ਆਪ ਹੈ ਤਾਂ ਸ਼ੂਦਰ ਹੈ ਨਾ, ਫਿਰ ਹੈ ਤਾਂ ਨੀਚ ਹੈ ਨਾ ਆਪ। ਹੁਣ ਇਹ ਜਿਹੜੀ ਚੀਜ਼ ਆ, ਇਹ ਖਾਲਸਾ ਪੰਥ ਜਿਹੜਾ, ਇਹ ਖਾਲਿਸਤਾਨ ਜਿਹੜਾ ਹੈ ਉਹਦੇ ਵਿੱਚ ਕਦੇ ਨਹੀਂ ਹੋ ਸਕਦਾ। ਜਦੋਂ ਖਾਲਿਸਤਾਨ ਹੋਂਦ ਵਿੱਚ ਆਊ ਉਦੋਂ ਇਹਨਾਂ ਗੱਲਾਂ ਤੇ ਕਾਨੂੰਨ ਕਾਂਜੇ ਸੰਵਿਧਾਨ ਸੰਵਿਧੂਨ ਜੇ ਨਹੀਂ ਬਣਾਉਣੇ ਪੈਣੇ, ਪੈਸੇ ਹੀ ਪਤਾ ਹੋਣਾ ਕਿ ਇਸ ਮੁਲਕ ਦੇ ਵਿੱਚ ਕਿਸੇ ਨਾਲ ਜਾਤ ਆਧਾਰਿਤ ਵਿਤਕਰਾ, ਊਚ ਨੀਚ ਦੇ ਆਧਾਰਿਤ, ਛੂਤ ਛਾਤ ਦੇ ਨਹੀਂ ਹੋ ਸਕਦਾ। ਆ ਜਿਹੜੇ ਆਪਾਂ ਪਿਛਲੇ ਦਿਨਾਂ 'ਚ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਆਪਾਂ ਡੀਲ ਕਰਕੇ ਹਟੇ, ਕੀ ਆ, ਬਹੁਤ ਸਾਰੇ ਲੋਕ ਜਿਹੜੇ ਆਪਦੇ ਖਿੱਤਿਆਂ ਦੇ ਵਿੱਚ ਉੱਥੇ ਕੁੱਤੇ ਖਾਣੀ ਕਰਾਉਂਦੇ ਨੇ, ਉਹਨਾਂ ਨੂੰ ਜਾਤ ਦੇ ਆਧਾਰ ਤੇ ਡਿਸਕ੍ਰਿਮੀਨੇਸ਼ਨ, ਜਦੋਂ ਕਿਤੇ ਉਹ ਪੰਜਾਬ ਆ ਜਾਂਦੇ ਨੇ ਇੱਥੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਵੀ ਤੂੰ ਕਿਹੜੀ ਜਾਤ ਦਾ, ਤੇਰੇ ਆਪਾਂ ਉਹਦੇ ਹੱਥੋਂ ਹੋਟਲਾਂ ਤੇ ਢਾਬਿਆਂ ਤੇ ਜਾਂ ਵੈਸੇ ਉਹ ਵੀ ਚੀਜ਼ ਲੈ ਕੇ ਖਾ ਲੈਂਦੇ। ਉਹਨਾਂ ਨੂੰ ਲੱਗਦਾ
ਕਿ ਬਾਕੀ ਸਾਰੇ ਭਾਰਤ ਨਾਲੋਂ ਪੰਜਾਬ ਵਧੀਆ। ਇਹ ਗੱਲ ਆਪਦੀ ਥਾਂ ਤੇ ਆ ਕਿ ਸਾਡੇ ਲਈ ਉਹ ਸਮੱਸਿਆ ਬਣੇ ਹੋਏ ਨੇ। ਜਿਵੇਂ ਪਿਛਲੇ ਦਿਨੀ ਰਾਜ ਠਾਕਰੇ ਦਾ ਇੱਕ ਕਲਿੱਪ ਘੁੰਮਦਾ ਫਿਰਦਾ ਸੀ, ਉਹ ਜਿਹੜਾ ਰਜਤ ਸ਼ਰਮਾ ਆਪ ਕੀ ਅਦਾਲਤ ਵਾਲਾ, ਉਹਨੇ ਕਿਹਾ ਉਹਨੂੰ ਵੀ ਤੁਸੀਂ ਜੀ ਯੂਪੀ ਬਿਹਾਰੀਆਂ ਦੇ ਬੜਾ ਖਿਲਾਫ ਪੈ। ਉਹ ਕਹਿੰਦਾ ਗੱਲ ਇਹ ਨਹੀਂ ਹੈਗੀ ਵੀ ਉਹ ਆਉਣ ਰੋਟੀ ਖਾਣ ਆਪਦੀ ਕਮਾਉਣ, ਸਾਨੂੰ ਕੀ ਆ। ਪਰ ਜਦੋਂ ਕੋਈ ਬੰਦਾ ਇੱਥੇ ਆਉਂਦਾ, ਥੋੜੇ ਦਿਨ ਬਾਅਦ ਉਹ ਆਪਦੇ ਵਰਗੇ ਹੋਰ ਲਿਆਉਂਦਾ, ਫਿਰ ਪਤਾ ਲੱਗਦਾ ਉਸ ਹਲਕੇ ਦਾ ਕੌਂਸਲਰ ਜਾਂ ਐਮਐਲਏ ਉਹਨਾਂ ਚੋਂ ਬਣਨ ਲੱਗ ਗਿਆ। ਸਾਡੀ ਜਿਹੜੀ ਇਸ ਖਿੱਤੇ ਦੇ ਵਿੱਚ ਸਰਦਾਰੀ ਆ, ਜਿਹੜੀ ਸਾਡੇ ਕੋਲ ਰਾਜ ਦੀ ਤਾਕਤ ਆ, ਫਿਰ ਉਹ ਪ੍ਰਭਾਵਿਤ ਕਰਨੀ ਸਾਡੀ ਸਿਵਲਾਈਜੇਸ਼ਨ ਨੂੰ, ਸਾਡੀ ਬੋਲੀ ਨੂੰ, ਸਾਡੇ ਹਿੱਤਾਂ ਨੂੰ ਪ੍ਰਭਾਵਿਤ ਕਰਦੇ ਆ। ਉਦੋਂ ਪੰਗਾ। ਇਹੀ ਲੜਾਈ ਸਾਡੀ ਹੈ ਕਿ ਯੂਪੀ ਬਿਹਾਰ ਦੇ ਜਾਂ ਹੋਰਨਾਂ ਖਿੱਤਿਆਂ ਦੇ ਲੋਕ ਜਦੋਂ ਆਉਣ, ਜੇਕਰ ਉਹਨਾਂ ਨੇ ਇੱਥੇ, ਸਾਡੇ ਕੋਲ ਤਾਂ ਪਹਿਲਾਂ ਹੀ ਤਾਕਤ ਹੈ ਨਹੀਂ। ਬ੍ਰਾਹਮਣਵਾਦ ਸਾਨੂੰ 13 ਐਮਐਲਏ 13 ਐਮਪੀ ਦਿੰਦਾ, ਤੇ 13 ਦੇ ਵਿੱਚੋਂ ਵੀ ਸਾਡੇ ਕੋਲੇ 5-4 ਮਸਾਂ ਕੰਮ ਦੇ ਹੁੰਦੇ, ਚੱਲਣ ਤਾਂ ਉਹਨਾਂ ਦੀ ਦਿੰਦੇ ਨਹੀਂ। ਤੇ ਜੇਕਰ ਸਾਡੇ ਕੋਲ ਉਹ ਵੀ ਖੋਹ ਲੈਣੇ ਆ, ਕਿਉਂਕਿ ਦੂਜੇ ਤਰ੍ਹਾਂ ਦੇ ਲੋਕ, ਹਿੰਦੀ ਬੋਲਣ ਵਾਲੇ ਯੂਪੀ ਬਿਹਾਰ ਦੇ ਲੋਕ, ਅਸਲ ਵਿੱਚ ਤਾਂ ਬ੍ਰਾਹਮਣਵਾਦ ਦਾ ਟੂਲ ਆ, ਉਹ ਸੰਦ ਵਾ, ਹਮਲਾ ਵਾ। ਉਹ ਅਸੀਂ ਉਹ ਤੋਂ ਚੀਕਾਂ ਤਾਂ ਮਾਰਦੇ ਹਾਂ। ਪਰ ਇਹ ਇੱਕ ਫੈਕਟ ਹੈਗਾ ਕਿ ਬਹੁਤ ਸਾਰੇ ਇਹ ਜਿਹੜੇ ਆਏ ਹੋਏ ਲੋਕ ਨੇ, ਇਹਨਾਂ ਨੂੰ ਪੰਜਾਬ ਇਸ ਕਰਕੇ ਵੀ ਚੰਗਾ ਲੱਗਦਾ ਕਿ ਇੱਥੇ ਜਾਤ ਆਧਾਰਿਤ ਵਿਤਕਰਾ ਨਹੀਂ ਹੋ ਸਕਦਾ। ਸੋ ਜਿਹੜੇ ਲੋਕਾਂ ਨੇ ਇਹ ਰੌਲਾ ਪਾਇਆ ਹੋਇਆ ਕਿ ਜੀ ਭਾਰਤੀ ਸੰਵਿਧਾਨ ਤੇ ਅੰਬੇਦਕਰ ਸਾਨੂੰ ਬਚਾ ਲੈਣਗੇ, ਉਹ ਭਾਈ ਇਹ ਚੀਫ ਜਸਟਿਸ ਆਫ ਇੰਡੀਆ ਦੇ ਜੁੱਤੀਆਂ ਪੈ ਰਹੀਆਂ ਨੇ, ਤੇ ਏਡੀਜੀਪੀ ਆਈਪੀਐਸ ਖੁਦਕੁਸ਼ੀਆਂ ਕਰਦੇ ਫਿਰਦੇ ਆ, ਤੇ ਹੋਰ ਤੁਹਾਨੂੰ ਇਹ ਸੰਵਿਧਾਨ ਜਾਂ ਅੰਬੇਦਕਰ ਤੁਹਾਨੂੰ ਕੀ ਲੈ ਕੇ ਦੇ ਸਕਦਾ। ਖੈਰ, ਅਕਲ ਜਿਹੜੀ ਆ ਨਾ, ਉਹ ਕੱਲੀ ਕਿਤਾਬਾਂ ਪੜ੍ਹ ਕੇ ਨਹੀਂ ਆਉਂਦੀ, ਕਲਾਸਾਂ 'ਚ ਨਹੀਂ ਆਉਂਦੀ, ਉਹ ਰਗੜੇ ਖਾ ਕੇ ਆਉਂਦੀ। ਮੈਨੂੰ ਚੇਤੇ ਆ ਜਾਂਦੇ ਆ ਉਹ ਸੱਜਣ ਜਿਹੜੇ ਹਰ ਵੇਲੇ ਹਿੱਕ ਠੋਕ ਕੇ ਨਾਲ ਖੜੇ। ਇਹ ਘੁਮਾਣ ਸਾਹਿਬ, ਤੁਸੀਂ ਕੌਮ ਦੀ ਗੱਲ ਕਰਦੇ ਹੋ, ਪੰਥ ਦੀ ਗੱਲ ਕਰਦੇ ਹੋ, ਸਾਨੂੰ ਨਹੀਂ ਪਤਾ ਤੁਹਾਡੀ ਜਾਤ ਕਿਹੜੀ ਹੈ, ਸਾਨੂੰ ਨਹੀਂ ਪਤਾ ਤੁਸੀਂ ਕੌਣ, ਅਸੀਂ ਤੁਹਾਡੇ ਨਾਲ, ਹਰ ਦੁੱਖ ਹਰ ਸੁੱਖ ਤੁਹਾਡਾ ਸਾਡਾ ਆ, ਤੁਸੀਂ ਪੰਥ ਦੀ ਗੱਲ ਕਰਦੇ। ਇਹ ਜਿਹੜੀ ਗੱਲ ਆ, ਬਾਬਾ ਜਰਨੈਲ ਸਿੰਘ, ਬਾਬਾ ਕਰਤਾਰ ਸਿੰਘ ਜਾਂ ਹੋਰ ਬੇਅੰਤ ਜਿਨ੍ਹਾਂ ਨੇ ਇਹ ਕਮਾ ਕੇ ਦਿਖਾਈ। ਅਖਾੜਕੂ ਸੰਘਰਸ਼ ਦੌਰਾਨ ਕੋਈ ਪੁੱਛਦਾ ਸੀ ਕਿਸੇ ਨੂੰ? ਪਤਾ ਸੀ ਵੀ ਜਿਹੜੀ ਦੁਸ਼ਮਣ ਨਾਲ ਲੜ ਰਹੇ ਆ ਉਹਨੇ ਗੋਲੀ ਮਾਰ ਲੱਗਿਆ, ਇਹ ਤੇਰੀ ਥੋੜੀ ਕਹਿਣਾ ਕਿ ਤੂੰ ਜੱਟ ਮਾ ਤੇ ਤੇਰੇ ਗੋਲੀ ਪੋਲੇ ਥਾਂ ਤੇ ਮਾਰ ਦਿੰਦੇ ਆ ਤੇ ਇਹ ਫਲਾਨੀ ਜਾਤ ਦਾ। ਅਸਲ ਵਿੱਚ ਇਹ ਜਿਹੜੀ ਬ੍ਰਾਹਮਣਵਾਦ ਨਾਲ ਲੜਾਈ ਸੀ, ਗੁਰਮਤ ਤੇ ਮਨਮਤ ਦੀ ਜਿਹੜੀ ਟੱਕਰ ਸੀ, ਆ ਜਿਹੜਾ ਦਲਿਤ ਵਰਗ ਦਾ, ਅੰਬੇਦਕਰ ਦਾ ਤੇ ਸੰਵਿਧਾਨ ਦਾ ਝੰਡਾ ਚੱਕ ਕੇ ਤੁਰੇ ਲੋਕ ਨੇ, ਇਹਨਾਂ ਨੇ ਬਗੈਰ ਕਿਸੇ ਗੱਲ ਤੋਂ ਬ੍ਰਾਹਮਣਵਾਦ ਦਾ ਇੱਕ ਹਿੱਸਾ ਬਣ ਕੇ ਸਿੱਖਾਂ ਨਾਲ ਵੈਰ ਪਾ ਲਿਆ। ਉਹ ਭਾਈ, ਸਿੱਖੀ ਤਾਂ ਤੁਹਾਡੇ ਲਈ ਹੈ। ਪੰਜਾਬ ਦੇ ਦਲਿਤਾਂ ਨੇ ਜੇ ਸਿੱਖੀ ਧਾਰਨ ਨਹੀਂ ਕੀਤੀ ਤਾਂ ਇਹਦੇ ਲਈ ਇਹ ਪਾਪ ਕਰ ਰਹੇ ਨੇ, ਇਹ ਪਾਪ ਆ ਇਹਨਾਂ ਦਾ। ਇਹਨਾਂ ਨੇ ਤਾਂ ਹੋਕਾ ਦੇਣਾ ਸੀ ਦੂਰ ਦਰਾਡੇ ਜਾ ਕੇ, ਉਹ ਸਿੱਖ ਸਜੋ, ਸਰਦਾਰੀ ਆ ਇੱਥੇ। ਇਹਨਾਂ ਨੇ ਇਹ ਉਲਟ ਕੰਮ ਫੜ ਲਿਆ। ਖੈਰ, ਇਹ ਤੋਂ ਆਪਾਂ ਇੱਕ ਹੋਰ ਮਸਲੇ ਵੱਲ ਆਉਂਦੇ ਆ ਕਿ ਭਾਰਤੀ ਨਿਜ਼ਾਮ ਨੇ ਮਿਥ ਲਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦਾ ਸਫਾਇਆ ਕਰ, ਉਹ ਸਫਾਇਆ ਹੋਣ ਜਾ ਰਿਹਾ। ਤੇ ਇਹਨਾਂ ਦਿਨਾਂ ਦੇ ਵਿੱਚ ਬੀਜੇਪੀ ਦੇ ਆਰਪੀ ਸਿੰਘ ਨੇ ਜਾ ਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਲਈ ਦਿੱਲੀ ਦੀ ਮੁੱਖ ਮੰਤਰੀ ਕੋਲੇ ਅਰਜ਼ ਗੁਜ਼ਾਰੀ ਹੈ। ਤੀਜੀ ਖਬਰ ਇਹ ਆ ਕਿ ਕੱਲ ਨੂੰ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਕੇਸ ਦੀ ਸੁਣਵਾਈ ਆ। ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਕੁਝ ਆਗੂ ਭਾਈ ਰਾਜੋਆਣਾ ਨੂੰ ਮਿਲ ਕੇ ਆਏ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਪਹਿਲਾਂ ਲੱਗਦਾ ਭਾਈ ਰਾਜੋਆਣੇ ਦੀ ਫਾਂਸੀ ਤੇ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਕੋਈ ਖਬਰ ਮਿਲ ਸਕਦੀ ਆ। ਸੱਚੇ ਪਾਤਸ਼ਾਹ ਕਿਰਪਾ ਕਰਨ, ਖਾਲਸਾ ਸਜੀਏ, ਖਾਲਿਸਤਾਨ ਬਣਾਈਏ, ਉਧਰ ਨੂੰ ਤੁਰੀਏ। ਇੱਥੇ ਸਮਾਪਤੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।